ਇਹ ਜਿਹੜੀ ਸਾਡੀ ਜ਼ੁਬਾਨ ਹੈ ਪੰਜਾਬੀ, ਜਿਹਦੇ ਬਾਰੇ ਤੁਹਾਡਾ ਆਪਣਾ ਇਹ ਆਖਣਾ ਹੈ ਕਿ ਬੜੀ ਵਿਸ਼ਾਲ ਹੈ, ਬੜੀ ਅਮੀਰ ਤਰੀਨ ਜ਼ੁਬਾਨ ਹੈ, ਇਹਦਾ ਲਫ਼ਜ਼ੀ ਭੰਡਾਰ ਖਲਾਰ ਬਹੁਤ ਵੱਡਾ ਹੈ, ਇਹਦੀ ਕਦਾਮਤ ਵਿੱਚ ਸ਼ੱਕ ਕੋਈ ਨਹੀਂ ਹੈ, ਕੋਈ ਅੱਜ ਦੀ ਤੇ ਨਹੀਂ ਨਾ ਜੀ, ਹਜ਼ਾਰਾਂ ਸਾਲ ਦੀ ਪੁਰਾਣੀ ਬੋਲੀ ਹੈ ਜੀ ਜੀ। ਸਿੰਧੀ ਦੀ ਜਿਹੜੇ ਹਰੂਫੇ ਅਬਜਦ ਨੇ ਉਹ ਅੰਗਰੇਜ਼ਾਂ ਨੇ ਬਣਾਤੇ। ਕਿਸੇ ਕੌਮ ਦਾ ਤਸ਼ਖਸ, ਕਿਸੇ ਕੌਮ ਦੀ ਤਾਰੀਖ, ਕਿਸੇ ਕੌਮ ਦੀ ਬਹਾਦਰੀ ਖੋਣੀ ਹੋਵੇ ਤਾਂ ਉਹਨਾਂ ਦੀ ਜ਼ਬਾਨ ਖੋਲੋ, ਬਾਕੀ ਸਭ ਕੁਝ ਉਹਨਾਂ 'ਚ ਖੁਸ਼ ਹੈਗਾ। ਉਸ ਵੇਲੇ ਜਦੋਂ ਅੰਗਰੇਜ਼ ਇੱਥੇ ਆਏ ਨੇ ਤਾਂ ਉਦੋਂ ਪੰਜਾਬੀ 'ਚ ਇੱਥੇ ਪੜ੍ਹਾਈ ਸੀ, ਔਰ ਲਿਟਰੇਸੀ ਜਿਹੜਾ ਉਹ 100% ਦੇ ਲਾਗੇ ਸੀ। ਸਾਡੀ ਜਿਹੜੀ ਜ਼ਬਾਨ ਸੀ ਹਾਂਜੀ, ਤੇ ਉਹਦੀ ਜਗ੍ਹਾ ਤੇ ਧੱਕੋ ਜ਼ੋਰੀ ਮਤਲਬ ਉਰਦੂ ਨੂੰ ਲਾਗੂ ਕਰ ਦਿੱਤਾ ਔਰ ਉਹਨੂੰ ਆਖਿਆ ਇਹ ਕੌਮੀ ਜ਼ਬਾਨ ਨੇ। ਹਾਲਾਂਕਿ ਕੌਮੀ ਜ਼ਬਾਨ ਦੀ ਜਿਹੜੀ ਤਾਰੀਫ ਇਨਸਾਈਕਲੋਪੀਡੀਆ ਅਮਰੀਕਾਨਾ ਵਿੱਚ ਉਹ ਪ੍ਰੋਫੈਸਰ ਸਾਹਿਬ ਹੀ ਪੜ੍ਹੇ ਲਿਖੇ ਨੇ, ਉਹਦੇ ਉੱਤੇ ਉਰਦੂ ਪੂਰੀ ਨਹੀਂ ਉਤਰਦੀ। ਸੱਸੀ ਪਲੇਜੋ ਨੇ ਇਹ ਕਰਾਰਦਾਦ ਪੇਸ਼ ਕੀਤੀ ਸੈਨੇਟ 'ਚ ਔਰ ਉੱਥੇ ਇੱਕ ਸਰੀਤੀ ਵੋਟਾਂ ਨਾਲ ਪਾਸ ਹੋ ਗਈ। ਫਿਰ ਕੌਮੀ ਅਸੈਂਬਲੀ 'ਚ ਆਉਣਾ ਸੀ, ਉੱਥੋਂ ਪਾਸ ਹੋ ਕੇ ਕੌਮੀ ਅਸੈਂਬਲੀ 'ਚ ਆਈ, ਅੱਜ ਤੱਕ ਉਹਦੇ 'ਤੇ ਕਿਸੇ ਬਹਿਸ ਨਹੀਂ ਕੀਤੀ। ਸਾਡੀ ਜ਼ਬਾਨ ਇਹਨੂੰ ਅਸਾਂ ਬਚਾਉਣਾ, ਔਰ ਅਸੀਂ ਅਗਰ ਨਹੀਂ ਬਚਾਵਾਂਗੇ ਤੇ ਫਿਰ ਜਨਾਬ ਸਾਡੀਆਂ ਮਾਵਾਂ ਮਤਲਬ ਅਸੀਂ ਐਡੇ ਬਦਨਸੀਬ ਹਾਂ ਕਿ ਸਾਡੀਆਂ ਮਾਵਾਂ ਬੱਚਿਆਂ ਨਾਲ ਆਪਣੀ ਜ਼ਬਾਨ ਨਹੀਂ ਬੋਲਦੀਆਂ। ਅਗਰ ਅਸੀਂ ਉਹ ਇੰਗਲਿਸ਼ ਦੇ ਬਜਾਏ ਪੰਜਾਬੀ 'ਚ ਦਈਏ ਆਪਣੇ ਬੱਚਿਆਂ ਨੂੰ ਤੇ ਉਹ ਜ਼ਿਆਦਾ ਇਫੈਕਟਿਵ नहीं, वो ज़्यादा रीच नहीं, वो ज़्यादा पैनीट्रेट नहीं करेगी बच्चों के अंदर तक। बिल्कुल कोई भी जुबान जी है ना वो तुहाडी जिहड़ी तुसीं बोलदे हो ना वो बेसिकली तुहाडी जो सोच रहे होंदे हो ना जी ਉਹ ਉਹਦੀ ਵੋਕੈਬਲਰੀ ਨੂੰ ਇਸਤੇਮਾਲ ਕਰਦਿਆਂ ਉਹਨੂੰ ਬੋਲੀ ਜਾਂਦੀ ਹੈ। ਇੱਕ ਬੱਚਾ ਜਿਹੜਾ ਨਾ ਆਪਣੀ ਪੈਦਾਇਸ਼ ਤੋਂ ਲੈ ਕੇ ਤੇ 15 ਜਾਂ 18 ਮਹੀਨੇ ਦੇ ਅੰਦਰ ਅੰਦਰ ਨਾ ਇੱਕ ਪੂਰੀ ਜ਼ੁਬਾਨ ਸਿੱਖ ਲੈਂਦਾ। ਤੁਸੀਂ ਜਦੋਂ ਇੱਕ ਲਫ਼ਜ਼ ਨੂੰ ਕਿਸੇ ਵੀ ਜ਼ੁਬਾਨ ਦੇ ਵਿੱਚੋਂ ਬਾਹਰ ਕੱਢਦੇ ਹੋ ਨਾ ਤੇ ਉਹਦੇ ਨਾਲ ਜੁੜੀ ਹੋਈ ਸਦੀਆਂ ਦੀ ਜਿਹੜੀ ਵਰਤੋਂ ਹੈ ਨਾ ਉਹ ਖਤਮ ਹੋ ਜਾਂਦੀ। ਇਹ ਸਰ ਰਿਸਰਚ ਹੈ, ਹੁਣ ਸਾਇੰਟੀਫਿਕ ਰਿਸਰਚ ਹੈ ਔਰ ਇਹ ਰਿਕਮੈਂਡਡ ਹੈ ਕਿ ਤੁਸੀਂ ਆਪਣੇ ਬੱਚੇ ਨੂੰ ਪਹਿਲੀ ਜਿਹੜੀਆਂ 10 ਹੈਗੇ ਨਾ ਸਾਲ ਜਾਂ 12 ਸਾਲ ਯਾਨੀ ਪ੍ਰਾਇਮਰੀ ਜਾਂ ਮਿਡਲ ਤੱਕ ਆਪਣੀ ਮਾਂ ਬੋਲੀ 'ਚ ਤਾਲੀਮ ਦਿਓ। ਸਾਇੰਟੀਫਿਕਲੀ ਗੱਲ ਹੈਗੀ ਹੈ ਜੀ ਕਿ ਬੱਚਾ ਜਿਹੜਾ ਨਾ ਜਿਸ ਜ਼ੁਬਾਨ ਦੀ ਵੋਕੈਬਲਰੀ ਨੂੰ ਜਿਹੜੀ ਉਹ ਬਗੈਰ ਕਿਸੇ ਗ੍ਰਾਮਰ ਤੋਂ ਜੀ ਬਗੈਰ ਕਿਸੇ ਚੀਜ਼ ਤੋਂ ਬਗੈਰ ਕਿਸੇ ਕਲਾਸ ਪੜ੍ਹੇ ਜਿਹੜਾ ਸਿੱਖਦਾ ਹੈਗਾ ਨਾ ਉਹ ਉਹਦੀ ਜ਼ੁਬਾਨ ਜਿਹੜੀ ਹੈ ਨਾ ਉਹਦੇ ਮਰਨ ਤੱਕ ਉਹਦੀ ਵੋਕੈਬਲਰੀ ਦਾ ਹਿੱਸਾ ਰਹਿੰਦੀ ਹੈ। ਪੰਜਾਬੀ ਵਿੱਚ ਮੈਂ ਹੁਣ ਇੱਕ ਫਿਕਰਾ ਬੋਲਿਆ ਤੇ ਮੈਨੂੰ ਇਹ ਵੰਡ ਕਰਨ ਲਈ ਕਿ ਇਹਦੇ 'ਚ ਸਬਜੈਕਟ ਕਿਹੜਾ ਸੀ, ਆਬਜੈਕਟ ਕਿਹੜਾ ਸੀ, ਵਰਬ ਕਿਹੜਾ ਸੀ, ਐਡਜੈਕਟਿਵ ਕਿਹੜਾ ਸੀ, ਉਹ ਟਾਈਮ ਚਾਹੀਦਾ। ਲੇਕਿਨ ਮੈਂ ਇਹ ਸਾਰਾ ਕੁਝ ਜਾਣਿਓ ਬਗੈਰ ਜਿਹੜਾ ਨਾ ਬੋਲੀ ਜਾ ਰਿਹਾ ਹਾਂਜੀ ਉਹ ਜ਼ੁਬਾਨ ਲੋਕਾਂ ਨੂੰ ਸਮਝ ਆ ਰਹੀ। ਸਾਡੇ ਹੁਕਮਰਾਨ ਜਦੋਂ ਵੋਟ ਮੰਗਦੇ ਨੇ ਉਦੋਂ ਪੰਜਾਬਣ ਧੀ ਬਣ ਜਾਂਦੀ ਹੈ ਜੀ ਕਿ ਮੈਂ ਤੁਹਾਡੇ ਘਰ ਆਈ ਹਾਂ ਤੇ ਧੀਆਂ ਨੂੰ ਪੰਜਾਬ ਦੇ ਮਾਪੇ ਤੇ ਭੈਣਾਂ ਭਰਾ ਪੰਜਾਬ ਦੇ ਵੀਰ ਭੈਣਾਂ ਨੂੰ ਖਾਲੀ ਨਹੀਂ ਮੋੜਦੇ। ਅਸੀਂ ਫਿਰ ਪੰਜਾਬੀ ਗੈਰਤ ਚ ਆ ਕੇ ਵੋਟ ਪਾ ਦਿੰਨੇ। ਸਾਡੇ ਪਿਆਰੇ ਪਾਕਿਸਤਾਨ ਦੇ ਵਿੱਚ इखलाकियात दा सब्जेक्ट ही कोई नहीं। बिल्कुल तुसी खुद प्रोफैसर हो। डॉक्टर साहब प्यारे नबी पाक ने फरमाया कि मैं मुकारमे इखलाक दी तकमील वास्ते भेजा गया। सब तो पहला सब्जेक्ट तो यह है कि बाल नूं तमीज़ सिखानी। बिल्कुल तालीम दे नाल तरबियत किस कदर जरूरी इत्थे तरबियत है ही नहीं, इखलाक है ही नहीं और वो सारा पंजाबी दी सूफियाना शायरी च ਛੁਪਿਆ ਪਿਆ। ਜਦੋਂ ਬੱਚਾ ਘਰ 'ਚ ਹੁੰਦਾ ਨਾਲੇ ਤੇ ਪਹਿਲੇ 15-16 ਮਹੀਨਿਆਂ ਦੇ ਵਿੱਚ ਉਹ ਲਿਟਰੇਟ ਹੋ ਜਾਂਦਾ। ਉਹਨੂੰ ਉਹ ਸਾਰੀ ਜ਼ੁਬਾਨ ਆ ਜਾਂਦੀ, ਉਹ ਤੁਹਾਨੂੰ ਸਿਖਾਣੀ ਨਹੀਂ ਪੈਣੀ। ਹਾਂਜੀ ਜਿਹੜਾ ਗਰੀਬ ਮਾਈ ਦੀ ਜ਼ੁਬਾਨ ਹੀ ਨਹੀਂ ਜਾਣਦਾ ਉਹ ਕੀ ਇਨਸਾਫ ਗਰੀਬ ਮਾਈ ਨੂੰ ਦੇਗਾ। ਬਿਲਕੁਲ ਉਹ ਤੇ ਨਾਅਹਿਲ ਹੈ। ਉਹ ਜਿਸ ਜਗ੍ਹਾ ਤੇ ਬੈਠਾ ਉਹ ਕਿਆਮਤ ਨੂੰ ਅੱਲਾਹ ਪਾਕ ਨੂੰ ਕੀ ਜਵਾਬ ਦੇਗਾ। ਆਪਣੀ ਮਾਦਰੀ ਜ਼ੁਬਾਨ ਦੇ ਵਿੱਚ ਜਿਹੜੀ ਤਾਲੀਮ ਦੇਣ ਦਾ ਜਿਹੜਾ ਸਭ ਤੋਂ ਵੱਡਾ ਫਾਇਦਾ ਹੈ ਨਾ ਜੀ ਉਹ ਇਹ ਹੈਗਾ ਕਿ ਤੁਹਾਡਾ ਬੱਚਾ ਜਿਹੜੀ ਚੀਜ਼ ਬੋਲ ਰਿਹਾ ਨਾ ਉਹ ਅਗਲੇ ਦਿਨ ਪੜ੍ਹ ਵੀ ਰਿਹਾ। ਤੁਸੀਂ ਇੱਥੇ ਕਹਿੰਦੇ ਹੋ ਕੱਲ੍ਹ ਤੋਂ ਜੀ ਅਸੀਂ ਪੰਜਾਬੀ ਸਕੂਲਾਂ ਦੇ ਵਿੱਚ ਤੇ ਬੱਚਿਆਂ ਨੇ ਉਹਨਾਂ ਨੂੰ ਜਿਹੜੇ ਕਾਇਦੇ ਆਣੇ ਨੇ ਨਾ ਤੇ ਉਹਨਾਂ ਨੂੰ ਪੜ੍ਹਨਾ ਘੱਟ ਹੈ ਤੇ ਬੋਲਣਾ ਜ਼ਿਆਦਾ। ਮੇਰੇ ਤੋਂ ਪਹਿਲਾਂ ਜਿਹੜੇ ਉਸਤਾਦ ਮੁਹਤਰਮ ਸੀ ਨਾ ਉਹਨਾਂ ਨੇ ਮੈਟ੍ਰਿਕ ਕੀਤਾ ਸੀ ਤੇ ਉਹਨਾਂ ਦਾ ਜਿਹੜਾ ਨਤੀਜਾ ਸੀ ਨਾ ਮੈਥ ਦੀ ਕਲਾਸ ਦਾ ਉਹ 100% ਸੀ, ਸਾਰੇ ਬੱਚੇ ਪਾਸ ਹੋ ਜਾਂਦੇ ਸੀ। ਤੇ ਕਹਿੰਦਾ ਮੈਂ ਉਹਨਾਂ ਨੂੰ ਪੜ੍ਹਾਇਆ ਤੇ ਮੇਰੀ ਸਾਰੀ ਦੀ ਸਾਰੀ ਕਲਾਸ ਅਗਲੇ ਨਮਾਈ ਇਮਤਿਹਾਨਾਂ 'ਚ ਫੇਲ ਹੋ ਗਈ। ਮੇਰੇ ਹੈਡਮਾਸਟਰ ਨੇ ਬੁਲਾਇਆ, ਉਹ ਕਹਿੰਦਾ ਵੀ ਜਵਾਨਾ ਤੂੰ BSc ਕੀਤੀ ਹੈ ਤੇ ਤੇਰਾ ਰਿਜ਼ਲਟ 0 ਹੈ, ਉਹਨੇ ਮੈਟ੍ਰਿਕ ਕੀਤਾ ਤੇ 100% ਕਿਸ ਤਰ੍ਹਾਂ ਹੋ ਰਿਹਾ। ਉਹ ਕਹਿੰਦੇ ਨੇ ਸਰ ਉਹ ਪੰਜਾਬੀ 'ਚ ਪੜ੍ਹਾਉਂਦੇ ਸਨ ਤੇ ਤੁਸੀਂ ਉਰਦੂ 'ਚ ਪੜ੍ਹਾਉਂਦੇ, ਤੁਹਾਡੇ ਸਾਨੂੰ ਲਫ਼ਜ਼ ਹੀ ਸਮਝ ਨਹੀਂ ਆਇਆ, ਤੁਸੀਂ ਹੋਰ ਕੀ ਕਹਿੰਦੇ ਸੀ। बिस्मिल्लाहिर्रहमानिर्रहीम। शुरू खुदा दे नामों जिस दा जोड़ जवाब न कोई, जिस दी रहमत
ਬਖਸ਼ਿਸ਼ ਵਾਲਾ ਅੰਤ ਹਿਸਾਬ ਨਾ ਕੋਈ। ਪਿਆਰੇ ਵੇਖਣ ਵਾਲਿਓ, ਸਾਡਾ ਅੱਜ ਦਾ ਵਲੌਗ ਇੱਕ ਤੇ ਤੁਹਾਡੀ ਮੰਗ ਦੇ ਉੱਤੇ ਅਸੀਂ ਤੁਹਾਡੇ ਹਜ਼ੂਰ ਪੇਸ਼ ਕਰ ਰਹੇ ਹਾਂ, ਔਰ ਦੂਸਰਾ ਇਹ ਬਹੁਤ ਬੜਾ ਉਚੇਚਾ ਹੋਣ ਵਾਲਾ ਸਾਡਾ ਵਲੌਗ ਹੈ। ਉਹਦੀ ਵਜ੍ਹਾ ਇਹ ਵੇ ਕਿ ਇਹਦੇ ਵਿੱਚ ਤੁਹਾਨੂੰ ਬਹੁਤ ਸਾਰੇ ਤੁਹਾਡੇ ਸਵਾਲਾਂ ਦੇ ਜਵਾਬ ਤੇ ਪ੍ਰਤਾਵੇ ਮਿਲਣਗੇ ਇਨਸ਼ਾਅੱਲਾ। ਸਾਡੇ ਬਹੁਤ ਸਾਰੇ ਵਿਊਅਰਸ ਸਾਥੋਂ ਮੁਖਤਲਿਫ ਕਿਸਮ ਦੇ ਸਵਾਲਾਤ ਕਰਦੇ ਰਹਿੰਦੇ ਨੇ। ਮਿਸਾਲ ਦੇ ਤੌਰ ਤੇ ਸਾਡੇ ਮਿੱਤਰ ਪੁੱਛਦੇ ਨੇ ਕਿ ਪੰਜਾਬੀ ਸਾਡੀ ਮਾਂ ਬੋਲੀ, ਸਾਡੀ ਲੋਕ ਬੋਲੀ ਅੱਜ ਤਾਈਂ ਸਾਡੀ ਰਾਜ ਬੋਲੀ ਕਿਉਂ ਨਾ ਬਣ ਸਕੀ, ਸਾਡੇ ਸਕੂਲਾਂ ਦੇ ਸਿਲੇਬਸ ਦੇ ਵਿੱਚ ਸ਼ਾਮਿਲ ਕਿਉਂ ਨਹੀਂ ਹੋ ਸਕੀ। ਕੁਝ ਮਿੱਤਰਾਂ ਦਾ ਇਹ ਸਵਾਲ ਵੀ ਹੁੰਦਾ ਹੈ ਕਿ ਪੰਜਾਬੀ ਇੱਕੋ ਹੀ ਜ਼ੁਬਾਨ ਹੈ, ਲਹਿੰਦੇ ਪੰਜਾਬ ਵਿੱਚ ਵੀ ਉਹੀ ਬੋਲੀ ਜਾਂਦੀ ਹੈ ਤੇ ਚੜ੍ਹਦੇ 'ਚ ਵੀ ਉਹੀ ਬੋਲੀ ਜਾਂਦੀ ਹੈ, ਲੇਕਿਨ ਜਦੋਂ ਲਿਖਣ ਦੇ ਵਿੱਚ ਆਉਂਦੀ ਹੈ ਤੇ ਇਹਦੀਆਂ 2 ਦੀ ਵੀ ਬਜਾਏ 3 ਲਿਪੀਆਂ ਨੇ। ਕੋਈ ਇਹਨੂੰ ਗੁਰਮੁਖੀ 'ਚ ਲਿਖਦਾ, ਕੋਈ ਇਹਨੂੰ ਸ਼ਾਹਮੁਖੀ 'ਚ ਲਿਖਦਾ, ਕੋਈ ਇਹਨੂੰ ਰੋਮਨ 'ਚ ਲਿਖਦਾ। ਬਹਰਹਾਲ ਇਸੇ ਤਰ੍ਹਾਂ ਦੇ ਜਿਹੜੇ ਤੁਹਾਡੇ ਸਵਾਲਾਤ ਨੇ ਉਹਨਾਂ ਨੂੰ ਸਿਰ ਮੱਥੇ ਤੇ ਰੱਖਦਿਆਂ ਹੋਇਆਂ ਅੱਜ ਅਸਾਂ ਇਹ ਮਤਾ ਪਕਾਇਆ ਸੀ ਕਿ ਅਸੀਂ ਤੁਹਾਡੇ ਇਹਨਾਂ ਅਹਿਮ ਤੇ ਜ਼ਰੂਰੀ ਤੇ ਉਚੇਚੇ ਸਵਾਲਾਂ ਦਾ ਜਵਾਬ ਦਈਏ। ਸਾਡੇ ਮੇਲਾ ਟੀਵੀ ਦੀ ਬੈਠਕ ਦੇ ਪ੍ਰਧਾਨ ਬਾਬਾ ਜੀ ਅਹਿਸਾਨ ਬਾਜਵਾ ਹਸਬੇ ਮਾਮੂਲ ਉਹ ਤੇ ਸਾਡੇ ਨਾਲ ਹੈ ਹੀ ਨੇ, ਲੇਕਿਨ ਅੱਜ ਅਸਾਂ ਉਚੇਚੇ ਇੱਕ ਪ੍ਰਾਹੁਣੇ ਤੁਹਾਡੇ ਲਈ ਸੱਦੇ ਨੇ ਜਿਨ੍ਹਾਂ ਦਾ ਨਾਮੇ ਨਾਮੀ ਇਸਮੇ ਗਿਰਾਮੀ ਹੈ ਡਾਕਟਰ ਅਬਦੁਲ ਕਯੂਮ। ਇਹਨਾਂ ਨੇ PhD ਤੇ ਐਜੂਕੇਸ਼ਨ ਦੇ ਵਿੱਚ ਕੀਤੀ ਹੋਈ ਹੈ, ਲੇਕਿਨ ਇਹਨਾਂ ਦੀਆਂ 2 ਮਾਸਟਰਸ ਡਿਗਰੀਆਂ ਜਿਹੜੀਆਂ ਨੇ, ਇੱਕ ਤੇ ਇੰਗਲਿਸ਼ ਲਿਟਰੇਚਰ ਦੇ ਵਿੱਚ ਹੈ ਔਰ ਦੂਸਰੀ ਲਿੰਗੁਇਸਟਿਕ ਦੇ ਵਿੱਚ, ਯਾਨੀ ਇਹ ਮਾਹਿਰ ਲਿਸਾਨਿਆਤ ਵੀ ਨੇ। ਜ਼ੁਬਾਨਾਂ ਦੀ ਜਿਹੜੀ ਇਹ ਸ਼ਨਾਖਤ ਜਿਹੜੀ ਇਹਨਾਂ ਨੂੰ ਹੈ ਜਾਂ ਜ਼ੁਬਾਨਾਂ ਬਾਰੇ ਜਾਂਚ ਖੋਜ ਜਿਹੜੀ ਇਹਨਾਂ ਦੀ ਹੈ ਉਹ ਵਾਕਈ ਨਵੇਕਲੀ ਤੇ ਮਿਸਾਲੀ ਹੈ। ਕਮ ਅਜ਼ ਕਮ ਸਾਡੀ ਹੋਣੀ ਨਹੀਂ। ਅਸਾਂ ਫਿਰ ਇਹਨਾਂ ਨੂੰ ਤਰਲਾ ਕਰਕੇ ਬੁਲਵਾਇਆ ਤੁਹਾਡੇ ਵਾਸਤੇ ਕਿ ਤਸ਼ਰੀਫ ਲਿਆਓ, ਸਾਡੇ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰੋ ਔਰ ਸਾਡੇ ਮਿੱਤਰਾਂ ਦੇ ਬਹੁਤ ਸਾਰੇ ਜਿਹੜੇ ਸਵਾਲ ਨੇ ਉਹਨਾਂ ਦੇ ਜਵਾਬ ਦਿਓ। ਡਾਕਟਰ ਸਾਹਿਬ ਨਾਲ ਵੀ ਤੁਹਾਨੂੰ ਮਿਲਵਾਨੇ ਆ, ਲੇਕਿਨ ਆਗਾਜ਼ ਕਰਨੇ ਆ, ਮੁੱਢ ਬੰਨ੍ਹਨੇ ਆ ਅੱਜ ਦੀ ਗੱਲਬਾਤ ਦਾ ਬਾਬਾ ਜੀ ਅਹਿਸਾਨ ਬਾਜਵਾ ਹੋਰਾਂ ਤੋਂ। अस्सलाम वालेकुम जी बाबा जी। जी वालेकुम सलाम, जी आया ਨੂੰ जी, खैर होवे डॉक्टर साहब। बड़ी मेहरबानी हजूर, बड़ी नवाजिश जी जी। बाबा जी ਅੱਜ ਦਾ ਸਾਡਾ ਜਿਹੜਾ ਪ੍ਰੋਗਰਾਮ ਹੈ ਨਾ ਜੀ, ਇਹ ਰੂਟੀਨ ਤੋਂ ਥੋੜਾ ਹਟ ਕੇ ਥੋੜਾ ਜਿਹਾ ਹਾਂਜੀ, ਕਿਉਂਕਿ ਮਾਮੂਲ ਵਿੱਚ ਤੇ ਸਾਡੇ ਦੋਸਤ ਮਿੱਤਰ ਸਾਨੂੰ ਅਖਾਨ ਭਿਜਵਾਉਂਦੇ ਨੇ, ਆਪਣੇ ਅਸ਼ਆਰ ਭਿਜਵਾਉਂਦੇ ਨੇ, ਕੁਝ ਦੋੜੇ ਔਰ ਕੁਝ ਉਹਨਾਂ ਦੇ ਸਵਾਲ ਹੁੰਦੇ ਨੇ, ਉਹਨਾਂ ਦੇ ਤੁਸੀਂ ਪਰਤਾਵੇ ਦਿੰਦੇ ਹੋ, ਮਤਲਬ ਦੱਸਦੇ ਹੋ ਅਖਾਨਾਂ ਦੇ। ਸਾਡੇ ਸਰ ਬਹੁਤ ਸਾਰੇ ਮਿੱਤਰ ਬਿਲਖਸੂਸ ਜਿਹੜੇ ਬੈਰੂਨ ਮਮਾਲਿਕ ਵਿੱਚ ਮੁਕੀਮ ਨੇ, ਉਹਨਾਂ ਨੂੰ ਅੱਲਾਹ ਪਾਕ ਜ਼ਿੰਦਗੀ ਦੇ ਬੜੀ ਖੁਸ਼ੀ ਹੁੰਦੀ ਹੈ ਕਿਉਂਕਿ ਉਹ ਦੂਸਰੇ ਮੁਲਕਾਂ 'ਚ ਨੇ, ਉਹਨਾਂ ਨੂੰ ਆਪਣੀ ਧਰਤੀ, ਆਪਣੀ ਮਾਂ ਬੋਲੀ ਵਧੇਰੀ ਯਾਦ ਆਉਂਦੀ ਹੈ। ਅਕਸਰ ਦੋਸਤ ਇਹ ਸਵਾਲ ਕਰਦੇ ਨੇ, ਉਹ ਕਹਿੰਦੇ ਨੇ ਜੀ ਕਿ ਸਾਡੇ ਨਾਲ ਇੱਥੇ ਸਿੱਖ ਵੀ ਨੇ, ਅਸੀਂ ਵੀ ਇੱਥੇ ਰਹਿੰਦੇ ਹਾਂ, ਸਿੱਖ ਵੀ ਉਹੀ ਪੰਜਾਬੀ ਬੋਲਦੇ ਨੇ ਜਿਹੜੀ ਅਸੀਂ ਬੋਲਨੇ ਆ, ਜੀ ਜੀ ਜੀ, ਲੇਕਿਨ ਲਿਪੀਆਂ 2 ਨੇ, ਰਿਸਮੁਲ ਖਤ ਇਹ ਮੁਖਤਲਿਫ ਨੇ। ਇਸ ਤੋਂ ਅੱਡ ਸਭ ਤੋਂ ਪਹਿਲੇ ਤੇ ਤੁਸੀਂ ਇਹ ਸਾਡੇ ਵਿਊਅਰਸ ਦੇ ਜਿਹੜਾ ਸਵਾਲ ਹੈ ਨਾ ਜੀ, ਉਹਦਾ ਜਵਾਬ ਦਿੰਦਿਆਂ ਹੋਇਆਂ ਸਭ ਤੋਂ ਪਹਿਲੇ ਤੁਸੀਂ ਇਹ ਦੱਸੋ ਭਈ ਇਹ ਜਿਹੜੀ ਸਾਡੀ ਜ਼ੁਬਾਨ ਹੈ ਪੰਜਾਬੀ, ਜਿਹਦੇ ਬਾਰੇ ਤੁਹਾਡਾ ਆਪਣਾ ਇਹ ਆਖਣਾ ਹੈ ਕਿ ਬੜੀ ਵਿਸ਼ਾਲ ਹੈ, ਬੜੀ ਅਮੀਰ ਤਰੀਨ ਜ਼ੁਬਾਨ ਹੈ, ਇਹਦਾ ਲਫ਼ਜ਼ੀ ਭੰਡਾਰ ਖਲਾਰ ਬਹੁਤ ਵੱਡਾ ਹੈ, ਇਹਦੀ ਕਦਾਮਤ ਵਿੱਚ ਸ਼ੱਕ ਕੋਈ ਨਹੀਂ ਹੈ, ਕੋਈ ਅੱਜ ਦੀ ਤੇ ਨਹੀਂ ਨਾ ਜੀ, ਹਜ਼ਾਰਾਂ ਸਾਲ ਦੀ ਪੁਰਾਣੀ ਬੋਲੀ ਹੈ ਜੀ ਜੀ। ਇੱਥੋਂ ਦੀਆਂ ਤਹਿਜ਼ੀਬਾਂ ਹੜੱਪਾ, ਮੋਹਨਜੋ ਦਾੜੋ, ਟੈਕਸਲਾ, ਉਹ ਅਸੀਂ ਜਦੋਂ ਅਸਾਰ ਖੋਦੇ ਨੇ ਤੇ ਹੁਣ ਵੇਖੋ ਨਾ, ਇੱਕ ਕੌਮ ਗਹਿਣੇ ਪਾਉਂਦੀ ਨਹੀਂ ਸੀ, ਉਹਨਾਂ ਦੀਆਂ ਬੀਬੀਆਂ ਨਾ ਕੰਨਾਂ 'ਚ ਘੰਟੇ ਪਾਉਂਦੀਆਂ ਸਨ, ਨਾ ਗਲਾਂ 'ਚ ਕੈਂਠੇ ਪਾਉਂਦੀਆਂ ਸਨ, ਨਾ ਚੂੜੇ, ਤੇ ਉਹ ਜਿਹੜੀ ਚੀਜ਼ ਉਹ ਇਸਤੇਮਾਲ ਹੀ ਨਹੀਂ ਸਨ ਕਰਦੇ, ਉਹਨਾਂ ਦੇ ਨਾਮ ਹੀ ਉਹਨਾਂ ਨੂੰ ਨਹੀਂ ਸਨ ਆਉਂਦੇ। ਜਦੋਂ ਉਹ ਇੱਧਰ ਆਏ, ਉਹਨਾਂ ਬਹੁਤ ਕੁਝ ਸਾਡੇ ਇੱਥੋਂ ਦੇ ਵਸਨੀਕਾਂ ਕੋਲੋਂ ਲਫ਼ਜ਼ ਸਿੱਖੇ,
ਕਿਉਂਕਿ ਇੱਥੇ ਤੇ ਖਵਾਤੀਨ ਗਹਿਣੇ ਵੀ ਪਾਉਂਦੀਆਂ ਸਨ, ਜ਼ੇਵਰਾਤ ਨਿਕਲੇ ਨੇ, ਟੈਕਸ ਲਾਦੇ ਆ ਸਾਰੇ ਕਦੀਮਾਂ ਚੋਂ, ਹੜੱਪਾ ਚੋਂ ਨਿਕਲੇ ਨੇ। ਇੱਥੇ ਸਰ ਵਾਈ ਬੀਜੀਆਂ ਹੁੰਦੀਆਂ ਸਨ, ਇੱਥੋਂ ਦੇ ਲੋਕ ਬੜੇ ਸਿਵਲਾਈਜ਼ਡ ਸਨ। ਤੁਸੀਂ ਇਹ ਦੱਸੋ, ਐਡੀ ਕਦੀਮ ਬੋਲੀ ਹੋਣ ਦੇ ਬਾਵਜੂਦ ਇੰਡੀਆ 'ਚ ਤੇ ਚਲੋ ਹੈ, ਸਰਕਾਰੀ ਬੋਲੀ ਵੀ ਹੈ ਪੰਜਾਬ ਦੀ ਔਰ ਸਿਲੇਬਸ ਦੇ ਵਿੱਚ ਵੀ ਸ਼ਾਮਿਲ ਹੈ, ਸਾਡੇ ਵੱਲ ਕੀ ਮਸਲਾ ਹੈ? ਇਹ ਜ਼ਬਾਨ ਜਿਹੜੀ ਹੈ ਹਜ਼ਾਰਾਂ ਸਾਲ ਪੁਰਾਣੀ ਜ਼ਬਾਨ, ਇਹਦਾ ਪੁਰਾਣਾ ਨਾਂ ਜਾਟਕੀ ਹੈ ਔਰ ਇਹ ਤੇ ਸਿੰਧੀ ਇਹ ਇੱਕੋ ਹੀ ਚੀਜ਼ ਸੀ। ਔਰ ਇਹਦਾ ਜਿਹੜਾ ਪੁਰਾਣਾ ਨਾਂ ਜਾਟਕੀ, ਉਹਦੀ ਮੇਰੇ ਕੋਲ ਡਿਕਸ਼ਨਰੀ ਵੀ ਪਈ ਹੈ ਜਿਹੜੀ 1900 ਦੀ ਛਪੀ ਹੋਈ, ਮੈਂ ਅਗਲੇ ਦਿਨ ਨੈਟ ਤੋਂ ਡਾਊਨਲੋਡ ਕੀਤੀ। ਔਰ ਅਕਬਰ ਦੇ ਦੌਰ 'ਚ ਅੱਜ ਵੀ ਤੁਸੀਂ ਆ ਉੱਤੇ ਸਿੰਧੀ ਕਾ ਲੁਗਤ ਪਈ ਹੈ ਮੇਰੇ ਸਾਹਮਣੇ, ਅਗਰ ਉਹਨੂੰ ਵੇਖੋ ਤੇ ਇਹਨੂੰ ਵੇਖੋ, ਸਾਹਮਣੇ ਰੱਖੋ ਡਿਕਸ਼ਨਰੀਆਂ, ਤੇ ਤੁਹਾਡੇ 85% ਤੋਂ ਵੱਧ ਲਫ਼ਜ਼, ਇਹ ਗੱਲ ਮੇਰੇ ਕੋਲ ਸਿੰਧ ਯੂਨੀਵਰਸਿਟੀ ਦੇ IT ਸ਼ੋਬੇ ਦੇ ਇੱਥੇ ਪ੍ਰੋਫੈਸਰ ਆਏ ਸਨ ਡਾਕਟਰ ਬਦਰ ਸੁਮਰੋ, ਉਹਨਾਂ ਵੀ ਕਿਹਾ ਕਿ 85% ਤੋਂ ਜ਼ਿਆਦਾ ਪੰਜਾਬੀ ਔਰ ਸਿੰਧੀ ਲਫ਼ਜ਼ ਇੱਕੋ ਹੀ ਨੇ, ਯਾਨੀ ਇਹ ਜ਼ਬਾਨ ਇੱਕੋ ਹੀ ਹੈ। ਜ਼ੁਬਾਨ ਇੱਕੋ ਹੈ ਬਾਈਵਾ ਸਾਹਿਬ, ਤੇ ਸਿੰਧੀ ਜ਼ੁਬਾਨ ਦੇ ਤੇ ਹਰੂਫੇ ਅਬਜਦ ਵੀ ਨੇ 52 ਨੇ। ਸਿੰਧੀ ਦੀ ਜਿਹੜੇ ਹਰੂਫੇ ਅਬਜਦ ਨੇ ਉਹ ਅੰਗਰੇਜ਼ਾਂ ਨੇ ਬਣਾਤੇ। ਅੱਛਾ, ਅਸੀਂ ਅੰਗਰੇਜ਼ਾਂ ਨਾਲ ਲੜਾਈਆਂ ਲੜੀਆਂ ਬੜੀਆਂ ਜੀ, ਤੁਹਾਡੇ ਸਾਹਮਣੇ ਅੰਗਰੇਜ਼ਾਂ ਨੇ ਸਾਡੇ ਨਾਲ ਇੱਥੇ ਬੜੇ ਬੜੇ ਜ਼ੁਲਮ ਵੀ ਕੀਤੇ ਜੀ। ਤੁਹਾਡਾ ਗੁਜਰਾਂਵਾਲਾ ਸ਼ਹਿਰ ਜਿਹੜਾ ਉਹਦੇ 'ਚ 8 ਸਾਲ ਦੇ ਇੱਕ ਬੱਚੇ ਨੂੰ, ਮੇਰੇ ਕੋਲ ਇੱਥੇ ਕਿਤਾਬ ਪਈ ਉਹਦੇ 'ਚ ਉਹਦੀ ਫੋਟੋ ਵੀ ਹੈ ਜੀ, 8 ਸਾਲ ਦੇ ਬੱਚੇ ਨੂੰ, ਭਗਤ ਰਾਮ ਉਹਦਾ ਨਾਂ ਸੀ, ਉਹਨੂੰ ਫਾਂਸੀ ਦਿੱਤੀ ਗਈ ਕਿ ਬਾਗੀ ਹੈ। ਤੁਹਾਡੇ ਗੁਜਰਾਂਵਾਲੇ ਸ਼ਹਿਰ 'ਚ ਜ਼ਿਆਦਾ ਨਾ ਬੰਬ ਮਾਰੇ ਗਏ, ਅੰਗਰੇਜ਼ਾਂ ਨੇ ਮਾਰੇ। ਇਹ ਲੋਕਾਂ ਨੇ ਇੰਨੀ ਜ਼ਿਆਦਾ ਉਹਨਾਂ ਦੇ ਖਿਲਾਫ ਬਗਾਵਤ ਕੀਤੀ ਜੀ, ਔਰ ਇਹਦੀ ਸਜ਼ਾ ਉਹਨਾਂ ਸਾਨੂੰ ਇਹ ਦਿੱਤੀ ਕਿ ਜਿਹੜੇ ਉਹਨਾਂ ਦੇ ਨਾਲ 1900 ਉਦੋਂ ਜਦੋਂ 1849 'ਚ ਆਏ ਨੇ, ਉਹਨਾਂ ਦੇ ਨਾਲ ਜਿਹੜੇ ਬਈਏ ਸਲਾਹਕਾਰ ਉਹਨਾਂ ਦੇ ਆਏ ਸਨ ਜੀ, ਉਹਨਾਂ ਇਹ ਗੱਲ ਸੁਣੀ ਸੀ ਕਿ ਸਿਆਣੇ ਦੀ ਆਖੀ ਭਈ ਕਿਸੇ ਕੌਮ ਦਾ ਤਸ਼ੱਖਸ, ਕਿਸੇ ਕੌਮ ਦੀ ਤਾਰੀਖ, ਕਿਸੇ ਕੌਮ ਦੀ ਬਹਾਦਰੀ ਖੋਣੀ ਹੋਵੇ ਤਾਂ ਉਹਨਾਂ ਦੀ ਜ਼ੁਬਾਨ ਖੋਲੋ, ਬਾਕੀ ਸਭ ਕੁਝ ਉਹਨਾਂ 'ਚ ਖੁਸ਼ ਹੈਗਾ। ਉਸ ਵੇਲੇ ਜਦੋਂ ਅੰਗਰੇਜ਼ ਇੱਥੇ ਆਏ ਨੇ ਤਾਂ ਉਦੋਂ ਪੰਜਾਬੀ 'ਚ ਇੱਥੇ ਪੜ੍ਹਾਈ ਸੀ ਔਰ ਲਿਟਰੇਸੀ ਜਿਹੜਾ ਉਹ 100% ਦੇ ਲਾਗੇ ਸੀ ਤੁਹਾਡੀ ਜਿਹੜੀ ਹੈ। ਵਾਹ। ਉਹਨਾਂ ਅੰਗਰੇਜ਼ਾਂ ਆਖਿਆ ਜੀ ਜਿਹੜਾ ਕਾਇਦਾ ਜਮ੍ਹਾਂ ਕਰਾਏਗਾ ਉਹਨੂੰ 6 ਆਨੇ ਮਿਲਣਗੇ, ਜਿਹੜਾ ਤਲਵਾਰ ਜਮ੍ਹਾਂ ਕਰਾਏਗਾ ਉਹਨੂੰ 2 ਆਨੇ ਮਿਲਣਗੇ ਜੀ। ਅੱਛਾ, ਤਾਂ ਕਿ ਇਹਨਾਂ ਲੋਕਾਂ ਕੋ ਬਾਜ਼ੂ ਬਾਂਹ ਦਾ ਜ਼ੋਰ ਵੀ ਲੈ ਲਓ ਤੇ ਇਲਮ ਦਾ ਜ਼ੋਰ ਵੀ ਲੈ ਲਓ ਜੀ। ਔਰ ਸਾਡੇ ਕੋਲ ਇਹਨਾਂ ਸਾਰਾ ਇਹ ਮਕਾ ਕੇ ਸਾਡੀ ਜਿਹੜੀ ਜ਼ਬਾਨ ਸੀ ਹਾਂਜੀ, ਤੇ ਉਹਦੀ ਜਗ੍ਹਾ ਤੇ ਧੱਕੋ ਜ਼ੋਰੀ ਮਤਲਬ ਇਹ ਉਰਦੂ ਨੂੰ ਲਾਗੂ ਕਰ ਦਿੱਤਾ ਔਰ ਉਹਨੂੰ ਆਖਿਆ ਇਹ ਕੌਮੀ ਜ਼ਬਾਨ ਹੈ। ਹਾਲਾਂ ਕੌਮੀ ਜ਼ਬਾਨ ਦੀ ਜਿਹੜੀ ਤਾਰੀਫ ਇਨਸਾਈਕਲੋਪੀਡੀਆ ਅਮਰੀਕਾਨਾ ਵਿੱਚ ਉਹ ਪ੍ਰੋਫੈਸਰ ਸਾਹਿਬ ਹੀ ਪੜ੍ਹੇ ਲਿਖੇ ਨੇ, ਉਹਦੇ ਉੱਤੇ ਉਰਦੂ ਪੂਰੀ ਨਹੀਂ ਉਤਰਦੀ। ਹਾਂਜੀ ਜੀ। ਤੋ ਸਾਡਾ ਅੱਜ ਵੀ ਵਿਚਾਰ ਹੈ ਕਿ ਸਾਡੇ ਇਸ ਧਰਤੀ ਦੀਆਂ 4 ਕੌਮੀ ਜ਼ਬਾਨਾਂ ਨੇ। ਸਿੰਧੀਆਂ ਦੀ ਸਿੰਧੀ ਕੌਮੀ ਜ਼ਬਾਨ ਹੈ, ਬਲੋਚੀ ਔਰ ਪੰਜਾਬੀ ਹੈ, ਪਸ਼ਤੂਨ ਹੈ। ਹਾਂਜੀ, ਔਰ ਉਰਦੂ ਨੂੰ ਅਸੀਂ ਬਾਈਵਾ ਸਾਹਿਬ ਪੂਰੇ ਮੁਲਕ ਦੇ ਵਿੱਚ ਇੱਕ ਪੂਰੇ ਮੁਲਕ ਨੂੰ ਅਸੀਂ ਰਾਬਤੇ ਦੀ ਜ਼ਬਾਨ, ਯਾਨੀ ਸਾਡਾ ਆਪਸ ਚ ਮਿਲਣ ਗਿਲਣ ਵਾਸਤੇ, ਇੱਕ ਦੂਜੇ ਨੂੰ ਸਮਝਾਉਣ ਲਈ, ਕਿਉਂਕਿ ਇੰਨਾ ਚਿਰ ਇਹਨੇ ਕਾਠੀ ਪਾਈ ਰੱਖੀ ਹੈ ਸਾਡੇ ਤੇ, ਇਸ ਵਾਸਤੇ ਮਤਲਬ ਹੈ ਕਿ ਹੁਣ ਇਹਨੂੰ ਅਸੀਂ ਰਾਬਤੇ ਦੀ ਜ਼ਬਾਨ ਤੇ ਮੰਨ ਸਕਦੇ ਹਾਂ। ਔਰ ਇਹ ਚੀਜ਼ ਤੁਹਾਡੇ ਸੈਨੇਟ 'ਚ ਵੀ ਪਾਸ ਹੋਇਆ, ਸੱਸੀ ਪਲੇਜੋ ਨੇ ਇਹ ਕਰਾਰਦਾਦ ਪੇਸ਼ ਕੀਤੀ ਸੈਨੇਟ 'ਚ ਔਰ ਉੱਥੇ ਇੱਕ ਸਰੀਤੀ ਵੋਟਾਂ ਨਾਲ ਪਾਸ ਹੋ ਗਈ। ਫਿਰ ਕੌਮੀ ਅਸੈਂਬਲੀ 'ਚ ਆਉਣਾ ਸੀ, ਉੱਥੋਂ ਪਾਸ ਹੋ ਕੇ ਕੌਮੀ ਅਸੈਂਬਲੀ 'ਚ ਆਈ, ਅੱਜ ਤੱਕ ਉਹਦੇ 'ਤੇ ਕਿਸੇ ਬਹਿਸ ਨਹੀਂ ਕੀਤੀ। ਹਾਂਜੀ, ਕਿਉਂਕਿ ਉਹਨਾਂ ਨੂੰ ਟਾਈਮ ਨਹੀਂ ਲੱਗਾ, ਉਹਨਾਂ ਨੂੰ ਹੋਰ ਬੜੇ ਕੰਮ ਨੇ। ਤਾਂ ਗੱਲ ਇਹ ਹੈ ਕਿ ਜ਼ਬਾਨ ਤੇ ਸਾਡੀ ਹੈ ਤੇ ਬਚਾਵਾਂਗੇ ਅਸੀਂ ਤੇ ਬਚੇਗੀ। ਕਿਸੇ ਦੇ ਘਰ ਨੂੰ ਢਾਹ ਲੱਗੀ ਹੋਏ ਜਾਂ ਚੋਰ ਆ ਕੇ ਲੁੱਟਦੇ ਹੋਣ ਤੇ ਉਹ ਸਾਹਮਣੇ ਖਲੋ ਕੇ ਦੰਦੀਆਂ ਕੱਢਦਾ ਹੋਏ ਜੀ, ਹਾਂਜੀ, ਤੇ ਫਿਰ ਉਹਨੂੰ ਲੋਕਾਂ ਮਜ਼ਾਕ ਹੀ ਕਰਨੇ ਨੇ। ਸਾਡੀ ਜ਼ਬਾਨ ਇਹਨੂੰ ਅਸਾਂ ਬਚਾਉਣਾ, ਔਰ ਅਸੀਂ ਅਗਰ ਨਹੀਂ ਬਚਾਵਾਂਗੇ ਤੇ ਫਿਰ ਜਨਾਬ ਸਾਡੀਆਂ ਮਾਵਾਂ ਮਤਲਬ ਅਸੀਂ ਐਡੇ ਬਦਨਸੀਬ ਹਾਂ ਕਿ ਸਾਡੀਆਂ ਮਾਵਾਂ ਬੱਚਿਆਂ ਨਾਲ ਆਪਣੀ ਜ਼ਬਾਨ ਨਹੀਂ ਬੋਲਦੀਆਂ। ਹਾਂਜੀ, ਔਰ ਜਿਹੜਾ ਬੱਚਾ ਜਨਾਬ ਬੋਲੇ ਉਹਨੂੰ ਸਕੂਲਾਂ 'ਚ ਸਤਾਨੀਆਂ ਬਦਤਮੀਜ਼ ਆਉਂਦੀਆਂ। ਹਾਂਜੀ, ਬੜੇ ਦੁੱਖ ਦੀ ਗੱਲ ਹੈ ਨਾ ਜੀ। ਮਤਲਬ ਹਾਂਜੀ, ਮੇਰੀ ਆਪਣੀ ਬੇਟੀ ਸੀ ਇੱਥੇ ਸਕੂਲ 'ਚੋਂ ਆ ਕੇ ਰੋਈ ਜਾਏ, ਅੱਬੂ ਜੀ ਤੁਸੀਂ ਆਂਦੇ ਹੋ ਪੰਜਾਬੀ ਬੋਲੋ, ਤੇ ਮੈਂ ਉੱਥੇ ਸਕੂਲੇ ਬੋਲ ਬੈਠੀ ਹਾਂ ਤੇ ਮੈਨੂੰ ਸਤਾਨੀ ਨੇ ਮਾਰਿਆ ਵੀ ਹੈ। ਉਹ ਮੈਨੂੰ ਗੁੱਸਾ ਚੜਿਆ, ਮੈਂ ਜਾ ਕੇ ਉਹਨੂੰ ਆਖਿਆ ਵੀ ਮੈਂ ਤੇਰੀ ਕੁੱਲੂਵਾਲ ਟ੍ਰਾਂਸਫਰ ਕਰਾਵਾਂ ਜਾਂ ਸੰਭੜਿਆਲ ਕਰਾਵਾਂ। ਅੱਛਾ ਚਲੋ ਮੈਂ ਤੁਹਾਡੀ ਭੈਣ ਆ ਇਹ ਉਹ, ਮੈਂ ਕਿਹਾ ਅੱਗੋਂ ਨਾ ਇਹ ਕੰਮ ਕਰੀ। ਤਾਂ ਗੱਲ ਇਹ ਹੈ ਕਿ ਅਸੀਂ ਗੁਲਾਮ, ਸਾਡੇ ਗੁਲਾਮੀ ਅੰਦਰ ਵੜ ਗਈ ਹੈ ਆਪਣਾ ਜਾਵੇਦ ਸਾਹਿਬ। ਅੱਛਾ ਬਾਈਵਾ ਸਾਹਿਬ, ਅਗਰ ਇਹ ਅਸੀਂ ਕੋਸ਼ਿਸ਼ ਕਰਨੇ ਆ 1979 ਵਿੱਚ ਪਾਸ ਤੇ ਹੋਇਆ ਹੈ ਹਾਂਜੀ, ਲੇਕਿਨ ਅਗਰ ਅੱਲਾਹ ਪਾਕ ਕਰਦਾ ਕਿ ਇਹ ਸਾਡੀ ਜ਼ੁਬਾਨ, ਸਾਡੀ ਮਾਂ ਬੋਲੀ ਇੱਥੋਂ ਦੀ
ਸਿਲੇਬਸ ਦੀ ਜ਼ੁਬਾਨ ਬਣ ਜਾਂਦੀ ਹੈ। ਰਾਜ ਬੋਲੀ ਤੇ ਹੋਰੇ ਬਣਾਣੀ ਹੈ ਨਹੀਂ ਸਰਕਾਰੀ ਇਹਨਾਂ ਤੇ ਫਿਰ ਤੁਸੀਂ ਇਹ ਬਰਾਹ ਕਰਮ ਦੱਸੋ ਕਿ ਫਿਰ ਫਵਾਇਦ ਕੀ ਨੇ, ਫਾਇਦੇ ਕੀ ਹੋਣਗੇ? ਦੇਖੋ ਜੀ, ਫਾਇਦੇ ਇਹ ਹੋਣਗੇ ਕਿ ਤੁਹਾਡਾ ਕੋਈ ਬੱਚਾ ਫੇਲ ਨਹੀਂ ਹੋਏਗਾ। ਹਾਂ, ਲਿਟਰੇਸੀ 100% ਤੇ ਚਲੀ ਜਾਏਗੀ ਜੀ। ਜਦੋਂ ਤੁਹਾਡੇ 100% ਬੱਚੇ ਪੜ੍ਹ ਜਾਣਗੇ, ਉਹਨਾਂ ਚੋਂ ਡਾਕਟਰ ਵੀ ਜ਼ਿਆਦਾ ਨਿਕਲਣਗੇ, ਆਈਟੀ ਦੇ ਐਕਸਪਰਟ ਵੀ ਜ਼ਿਆਦਾ ਨਿਕਲਣਗੇ, ਇੰਜੀਨੀਅਰ ਵੀ ਜ਼ਿਆਦਾ ਨਿਕਲਣਗੇ। ਜੀ। ਜਦੋਂ ਉਹ ਨਿਕਲਣਗੇ ਤੇ ਜਨਾਬ ਉਹ ਕੋਈ ਬਾਹਰ ਦੇ ਮੁਲਕਾਂ ਜਾਣਗੇ, ਕੁਝ ਇੱਥੇ ਨੌਕਰੀਆਂ ਕਰਨਗੇ ਤੇ ਮੁਲਕ ਦੇ ਅੰਦਰ ਖੁਸ਼ਹਾਲੀ ਹੋਏਗੀ। ਜਿਹੜੀਆਂ ਕੌਮਾਂ ਵੀ 100% ਲਿਟਰੇਸੀ ਰੇਟ 100% ਜਿਹੜਾ ਪੜ੍ਹਤਾ ਤੇ ਪੜ੍ਹ ਜਾਂਦੀਆਂ ਨੇ, ਉਹ ਦੁਨੀਆ ਦੀਆਂ ਤਰੱਕੀ ਯਾਫਤਾ ਕੌਮਾਂ ਹੁੰਦੀਆਂ ਨੇ। ਸਾਡਾ ਅੱਜ ਵੀ ਇਹ ਲੋਕ ਆਨੇ ਜੀ ਪੜ੍ਹਤਾ ਤੁਹਾਡੀ ਕਦੀ ਆਨੇ ਨੇ 48%, ਕਦੀ ਆਨੇ ਨੇ 37% ਹੈ। ਹਾਂਜੀ, ਇਹਨਾਂ ਜਿਹੜਾ ਪੜ੍ਹਤਾ ਦਾ ਲਿਟਰੇਟ ਪਰਸਨ ਦਾ ਜਿਹੜਾ ਮਿਆਰ ਰੱਖਿਆ ਉਹ ਇਹ ਵੇ ਕਿ ਜਿਹੜਾ ਬੰਦਾ ਹੱਥ ਨਾਲ ਲਿਖ ਲੈਂਦਾ ਨਾ ਸ਼ਿੰਗਾਰਾ ਮਸੀਹ, ਉਹ ਪੜ੍ਹਿਆ ਲਿਖਿਆ। ਲੇਕਿਨ ਇਹਨੂੰ ਵੀ ਅਗਰ ਇਨਸਾਈਕਲੋਪੀਡੀਆ ਅਮਰੀਕਾਨਾ ਦੇ ਤੁਲ ਤੇ ਅਸੀਂ ਵੇਖਦੇ ਹਾਂ ਤੇ ਉਹਦੇ 'ਚ ਲਿਖਿਆ ਹੁੰਦਾ ਹੈ ਕਿ ਇੱਕ ਬੰਦਾ ਜਿਹੜਾ ਇੱਕ ਪੈਰੇ ਨੂੰ ਪੜ੍ਹ ਕੇ ਸਮਝ ਕੇ ਲਿਖ ਸਕਦਾ ਤੇ ਪੜ੍ਹ ਸਕਦਾ, ਉਹ ਲਿਟਰੇਟ ਪਰਸਨ ਹੈ। ਔਰ ਉਹ ਤੇ ਇੱਥੇ ਗੱਲ ਹੀ ਕੋਈ ਨਹੀਂ ਆ। ਸਾਡੇ ਦਫ਼ਤਰਾਂ ਦੇ ਵਿੱਚ ਜਿਹੜੇ ਕੋ ਖਾਕ ਰੂਪ ਜਾਂ ਇਸ ਤਰ੍ਹਾਂ ਦੇ ਹੁੰਦੇ ਨੇ, ਉਹਨਾਂ ਨੇ ਤਨਖਾਹ ਲੈਣ ਲਈ ਆਪਣਾ ਨਾਂ ਪਾਉਣ ਦੀ ਇਜਾਜ਼ਤ ਤੇ ਇਹਨਾਂ ਉਹਨੂੰ ਵੀ ਲਿਖਿਆ ਪੜਿਆ ਸ਼ਾਮਲ ਕਰ ਲਿਆ। ਤੋ ਮਤਲਬ ਇਹ ਗਲਤ ਹੈ। ਤੋ ਸਾਨੂੰ ਵੇਖੋ ਨਾ, ਜਿਹੜੀਆਂ ਕੁਲ ਆਲਮੀ ਪੱਧਰ ਦੇ ਉੱਤੇ ਜਿਹੜੀਆਂ ਕਿਸੇ ਵੀ ਸ਼ੈ ਦੀ ਜਿਹੜੀ ਡੈਫੀਨੇਸ਼ਨ ਜਾਂ ਤਾਰੀਫ ਮਿੱਥੀ ਹੋਈ ਆ, ਸਾਨੂੰ ਉਹਦੇ ਮੁਤਾਬਕ ਤੁਲਨਾ ਕਰਨੀ ਚਾਹੀਦੀ ਹੈ। ਵਾਹ। ਹਾਂਜੀ, ਲੋ ਜੀ ਸਾਹਿਬ, ਜਿਸ ਤਰ੍ਹਾਂ ਅਸਾਂ ਤੁਹਾਨੂੰ ਦੱਸਿਆ ਕਿ ਸਾਡੀ ਅੱਜ ਦੀ ਮਹਿਫਲ ਦੇ ਵਿੱਚ ਤੁਹਾਡਾ ਹੁਕਮ ਮੰਨ ਕੇ ਅਸਾਂ ਬੁਲਵਾਇਆ ਹੋਇਆ ਹੈ ਪ੍ਰੋਫੈਸਰ ਡਾਕਟਰ ਅਬਦੁਲ ਕਯੂਮ ਸਾਹਿਬ ਹੋਰਾਂ ਨੂੰ ਵੀ। ਤਾਰਫ ਤੁਹਾਨੂੰ ਮੈਂ ਪਹਿਲੇ ਵੀ ਕਰਵਾਇਆ। ਉਹਨਾਂ ਦੀ ਮਾਸ਼ਾਅੱਲਾ PhD ਹੈ ਐਜੂਕੇਸ਼ਨ ਦੇ ਵਿੱਚ, ਮਾਹਿਰ ਲਿਸਾਨਿਆਤ ਵੀ ਨੇ। ਆਓ ਉਹਨਾਂ ਤੋਂ ਇਹ ਪੁੱਛਨੇ ਆ ਵੀ ਸਾਡੀ ਬੋਲੀ, ਸਾਡੀ ਮਾਂ ਬੋਲੀ ਜਿਹੜੀ ਕਿ ਬੜੀ ਕਦੀਮ ਤਰੀਨ ਜ਼ੁਬਾਨਾਂ ਦੇ ਵਿੱਚੋਂ ਇੱਕ ਜ਼ੁਬਾਨ ਹੈ, ਜਿਹਦਾ ਲਫ਼ਜ਼ੀ ਭੰਡਾਰ ਬਹੁਤ ਵੱਡਾ ਹੈ, ਜਿਹਦੀ ਝੋਲੀ ਹਰ ਸਮੇਂ ਦੇ ਸੂਫੀਆਏ ਕਿਰਾਮ ਨੇ ਵੀ ਭਰੀ, ਜਿਹਦੇ ਵਿੱਚ ਲੋਕ ਅਦਬ ਬਹੁਤ ਜ਼ਿਆਦਾ ਹੈ, ਜਿਹਦੇ ਵਿੱਚ ਹਰ ਦੌਰ ਦੇ ਸੂਝਵਾਨਾਂ ਤੇ ਵਿਦਵਾਨਾਂ ਨੇ ਆਪਣੀ ਆਪਣੀ ਬਿੱਤ ਮੁਜਬ ਹਿੱਸਾ ਪਾਇਆ। ਉਹ ਅੱਜ ਵੀ ਪਿਛਾਂ ਕੰਧ ਨਾਲ ਲੱਗ ਕੇ ਕਿਉਂ ਖਲੋਤੀ ਹੋਈ ਹੈ? ਜੀ ਪ੍ਰੋਫੈਸਰ ਸਾਹਿਬ, ਤੁਸੀਂ ਇਹ ਮਿਹਰਬਾਨੀ ਕਰਕੇ ਸਾਡੇ ਮਿੱਤਰਾਂ ਨੂੰ ਦੱਸੋ। ਸਾਡੇ ਵਿਊਅਰਸ ਸਰ ਸਾਡੇ ਤੋਂ ਪੁੱਛਦੇ ਰਹਿੰਦੇ ਨੇ। ਬਾਜਵਾ ਸਾਹਿਬ ਮਾਸ਼ਾਅੱਲਾ ਜਵਾਬ ਤੇ ਦਿੰਦੇ ਨੇ, ਅਸੀਂ ਉਹਨਾਂ ਦਾ ਘਰ ਤੇ ਪੂਰਾ ਕਰਦੇ ਰਹਿੰਦੇ ਹਾਂ, ਲੇਕਿਨ ਇੱਕ ਮਾਹਿਰ ਲਿਸਾਨਿਆਤ ਦੇ ਤੌਰ ਤੇ ਤੁਹਾਨੂੰ ਬੁਲਵਾਇਆ ਕਿਉਂਕਿ ਦੇਖੋ ਨਾ, ਜਿਹੜਾ ਹੁਣ ਕਿਸੇ ਖਾਤੂਨ ਨੂੰ ਪੀੜ ਹੁੰਦੀ ਹੋਵੇ ਤੇ ਦਵਾਈ ਤੇ ਉਹਨੂੰ ਆਮ ਡਾਕਟਰ ਵੀ ਦੇ ਦਿੰਦਾ, ਲੇਕਿਨ ਗਾਇਨਾਕੋਲੋਜਿਸਟ ਜਿਹੜਾ ਮਾਹਿਰ ਇਮਰਾਜ਼ ਨਿਸਵਾਂ, ਉਹਦੇ ਤਾਈਂ ਜਾ ਕੇ ਤੇ ਫਿਰ ਹੋਰ ਤਰ੍ਹਾਂ ਦੀ ਸ਼ਿਫਾ ਹੁੰਦੀ ਹੈ। ਇਹ ਬਰਾਹ ਕਰਮ ਦੱਸੋ ਕਿ ਸਭ ਤੋਂ ਪਹਿਲੇ ਤੇ ਕੋਈ ਦੁਨੀਆ ਦੇ ਵਿੱਚ ਅਜਿਹੀ ਕੌਮ ਹੈ, ਕੋਈ ਐਸਾ ਮੁਲਕ ਹੈ ਜਿਨ੍ਹਾਂ ਆਪਣੀ ਜ਼ੁਬਾਨ, ਆਪਣੀ ਮਾਂ ਬੋਲੀ ਛੱਡ ਕੇ ਤਰੱਕੀ ਕੀਤੀ ਹੋਵੇ? ਮਿਸਾਲ ਦੇ ਤੌਰ ਤੇ ਅਸੀਂ ਤੇ ਸੁਣਿਆ ਵੀ ਜਰਮਨ ਲੋਕ ਜਰਮਨੀ ਬੋਲਦੇ ਨੇ, ਚਾਈਨੀਜ਼ ਲੋਕ ਆਪਣੀ ਜ਼ੁਬਾਨ ਬੋਲਦੇ ਨੇ। ਚਾਈਨਾ ਦੇ ਪ੍ਰੈਜ਼ੀਡੈਂਟ ਕਿਧਰੇ ਗਏ ਔਰ ਉਹਨਾਂ ਨੇ ਉੱਥੇ ਜਾ ਕੇ ਵੀ, ਸ਼ਾਇਦ ਅਕਵਾਮੇ ਮੁਤਹਿਦਾ ਦਾ ਇਜਲਾਸ ਸੀ ਕਿ ਕਿੱਥੇ, ਉਹਨਾਂ ਨੇ ਚਾਈਨੀਜ਼ ਵਿੱਚ ਸਪੀਚ ਕੀਤੀ। ਠੀਕ ਹੈ ਜੀ। ਇਸ ਤੋਂ ਅੱਡ ਅਗਰ ਅਮਰੀਕਾ ਜਾਂ ਯੂਰਪ ਦੇ ਵਿੱਚ ਬੜੀ ਤਰੱਕੀ ਸਾਨੂੰ ਨਜ਼ਰ ਆਉਂਦੀ ਹੈ ਤੇ ਉਹਨਾਂ ਦੀ ਤਾਂ ਮਾਂ ਬੋਲੀ ਇੰਗਲਿਸ਼ ਹੈ ਨਾ ਜੀ। ਬਿਲਕੁਲ ਬਿਲਕੁਲ ਸਹੀ। ਹੁਣ ਇਹ ਤੁਸੀਂ ਦੱਸੋ ਕਿ ਸਾਰਾ ਹਾਰੂਨ ਰਸ਼ੀਦ ਦਾ ਜਿੰਨਾ ਪੂਰਾ ਉਹ ਲਾਇਬ੍ਰੇਰੀਆਂ ਸਨ, ਜਿੰਨਾ ਉਹਨਾਂ ਦਾ ਕਿਤਾਬ ਖਾਨਾ ਸੀ, ਕੁਤਬ ਖਾਨਾ, ਉਹਨੂੰ ਸਾਰੇ ਨੂੰ ਇੰਗਲਿਸ਼ ਵਿੱਚ ਟਰਾਂਸਲੇਟ ਕਰਕੇ, ਕਿਉਂਕਿ ਇਹ ਸਾਰੇ ਜਦੀਦ ਸਾਇੰਸੀ ਉਲੂਮ ਪਹਿਲੇ ਤਾਂ ਮੁਸਲਮਾਨਾਂ ਕੋਲ ਸਨ ਨਾ ਜੀ, ਉਹ ਸਾਰੇ ਇਹਨਾਂ ਕੌਮਾਂ ਨੇ ਆਪਣੀ ਜ਼ੁਬਾਨ 'ਚ ਟਰਾਂਸਲੇਟ ਕਰਕੇ ਫਿਰ ਤਰੱਕੀ ਕੀਤੀ। ਤੇ ਸਾਡੀ ਵਾਰੀ ਕੀ ਮਸਲਾ? ਸਾਡੀ ਹਕੂਮਤ ਨੂੰ ਸਾਡੀ ਮਾਂ ਬੋਲੀ ਨਾਲ ਕੀ ਤਕਲੀਫ ਹੈ? ਕਿਆ ਜਿਹੜਾ ਮੈਡੀਕਲ ਦਾ ਨਿਸਾਬ ਹੈ ਜਾਂ ਜਦੀਦ IT ਦੀ ਜਿਹੜੀ ਐਜੂਕੇਸ਼ਨ ਹੈ, ਅਗਰ ਅਸੀਂ ਉਹ ਇੰਗਲਿਸ਼ ਦੇ ਬਜਾਏ ਪੰਜਾਬੀ 'ਚ ਦਈਏ ਆਪਣੇ ਬੱਚਿਆਂ ਨੂੰ, ਤੇ ਉਹ ਜ਼ਿਆਦਾ ਇਫੈਕਟਿਵ ਨਹੀਂ, ਉਹ ਜ਼ਿਆਦਾ ਰੀਚ ਨਹੀਂ, ਉਹ ਜ਼ਿਆਦਾ ਪੈਨੀਟ੍ਰੇਟ ਨਹੀਂ ਕਰੇਗੀ ਬੱਚਿਆਂ ਦੇ ਅੰਦਰ ਤੱਕ। ਕੋਈ ਵੀ ਜ਼ੁਬਾਨ ਜਿਹੜੀ ਹੈ ਨਾ, ਉਹ ਤੁਹਾਡੀ ਜਿਹੜੀ ਤੁਸੀਂ ਬੋਲਦੇ ਹੋ ਨਾ, ਉਹ ਬੇਸਿਕਲੀ ਤੁਹਾਡੀ ਜੋ ਸੋਚ ਰਹੇ ਹੁੰਦੇ ਹੋ ਨਾ ਜੀ, ਉਹ ਉਹਦੀ ਵੋਕੈਬਲਰੀ ਨੂੰ ਇਸਤੇਮਾਲ ਕਰਦਿਆਂ ਉਹਨੂੰ ਬੋਲੀ ਜਾਂਦੀ ਹੈ। ਜਦੋਂ ਸਾਡੇ यहाँ ਬੱਚਾ ਪੈਦਾ ਹੁੰਦਾ ਹੈ ਨਾ,
ਤੇ ਉਹ ਉਹਦੇ ਆਲੇ ਦੁਆਲੇ ਦੇ ਭੈਣ ਭਰਾ, ਮਾਂ ਪਿਓ, ਚਾਚੇ, ਖਾਲਾ, ਮਾਮੀ, ਫੁੱਫੀਆਂ ਸਾਰੀਆਂ ਉਹਦੇ ਨਾਲ ਰਲ ਕੇ ਤੇ ਉਹਦੀ ਜ਼ੁਬਾਨ ਦੇ ਵਿੱਚ ਤੇ ਉਹਦੀ ਵੋਕੈਬਲਰੀ ਦੇ ਵਿੱਚ ਇਜ਼ਾਫਾ ਕਰਦੀਆਂ ਨੇ। ਹਾਂ। ਇੱਕ ਬੱਚਾ ਜਿਹੜਾ ਨਾ ਆਪਣੀ ਪੈਦਾਇਸ਼ ਤੋਂ ਲੈ ਕੇ ਤੇ 15 ਜਾਂ 18 ਮਹੀਨੇ ਦੇ ਅੰਦਰ ਅੰਦਰ ਨਾ ਇੱਕ ਪੂਰੀ ਜ਼ੁਬਾਨ ਸਿੱਖ ਲੈਂਦਾ, ਵਾਹ, ਬਗੈਰ ਕਿਸੇ ਗ੍ਰਾਮਰ ਤੋਂ, ਬਗੈਰ ਕਿਸੇ ਟੀਚਰ ਤੋਂ, ਬਗੈਰ ਕਿਸੇ ਕਲਾਸ ਤੋਂ, ਬਗੈਰ ਕਿਸੇ ਪੇਪਰ ਤੋਂ। ਹਾਂ ਸਿਰਫ ਉਹਦੇ ਸਾਹਮਣੇ ਬੋਲਿਆ ਜਾਂਦਾ ਜੀ, ਇਸ਼ਾਰੇ ਦਿੱਤੇ ਜਾਂਦੇ ਨੇ ਕਿ ਇਹਨੂੰ ਹੁੱਕਾ ਕਹਿੰਦੇ ਨੇ, ਇਹਨੂੰ ਗਲਾਸ ਕਹਿੰਦੇ ਨੇ, ਇਹਨੂੰ ਕਿਤਾਬ ਕਹਿੰਦੇ ਨੇ। ਉਹ ਬੱਚਾ ਜਿਹੜੀ ਜਿਹੜੀ ਚੀਜ਼ ਦੇਖਦਾ ਜਾਂਦਾ ਨਾ ਉਹ ਉਹਦੀ ਵੋਕੈਬਲਰੀ ਦਾ ਹਿੱਸਾ ਬਣਦੀ ਜਾਂਦੀ, ਕਨਸੀਵ ਕਰਦਾ ਕਨਸੀਵ ਕਰਦਾ ਜਾਂਦਾ, ਉਹ ਜ਼ੁਬਾਨ ਬਣਦੀ ਜਾਂਦੀ ਜੀ। ਯਾਨੀ ਇਹ ਅਲਾਮਤ ਹੈ। ਹੁਣ ਇਹਨੂੰ ਤੁਸੀਂ ਹੁੱਕੇ ਦੀ ਬਜਾਏ ਇਹਨੂੰ ਇਹ ਕਹੋਗੇ ਕਿ ਇਹ ਮਾਊਸ ਹੈ ਤੇ ਇਹ ਮਾਊਸ ਹੀ ਹੈ। ਹਾਂ, ਇਹ ਹੁੱਕਾ ਇਸ ਵਾਸਤੇ ਵੀ ਕਿ ਸਾਨੂੰ ਇਹ ਦਿਖਾ ਕੇ ਆਖਿਆ ਕਿ ਇਹ ਹੁੱਕਾ ਹੈਗਾ। ਵਾਹ ਵਾਹ ਵਾਹ। ਠੀਕ ਹੈ ਸਰ। ਤੇ ਜ਼ੁਬਾਨ ਜਿਹੜੀ ਹੈ ਆਪਣੀ ਜਿਹੜੀ ਮਾਂ ਬੋਲੀ ਹੈ, ਜਿਨ੍ਹਾਂ ਲੋਕਾਂ ਦੀ ਤੁਸੀਂ ਹਰ ਇੱਕ ਜਿਹੜਾ ਲਫ਼ਜ਼ ਹੈ ਨਾ ਉਹਦੇ ਪਿੱਛੇ ਨਾ ਉਹਦਾ ਇੱਕ ਪੂਰੀ ਦੀ ਪੂਰੀ ਇੱਕ ਤਾਰੀਖ ਹੈ। ਇੱਕ ਲਫ਼ਜ਼ ਜਿਹੜਾ ਨਾ ਇਹ ਹੁੱਕਾ ਇੰਜ ਨਹੀਂ ਬਣਿਆ ਹੋਣਾ। ਹਾਂ ਠੀਕ ਹੈ। ਇਹ ਜਿਹੜੀ ਸਾਡੀ ਆਦਤਾਂ ਸਨ, ਜਿਹੜੀਆਂ ਅਲਾਮਤਾਂ ਸਨ, ਉਹਨਾਂ ਨੂੰ ਅਸਾਂ ਇਕੱਠਾ ਕੀਤਾ, ਉਹ ਵਕਤ ਦੇ ਨਾਲ ਨਾਲ ਡਿਵੈਲਪ ਹੋ ਕੇ ਆਉਣਾ ਫਾਈਨਲੀ ਹੁੱਕਾ ਹੈਗਾ ਤੇ ਅਸੀਂ ਇਹਨੂੰ ਹੁੱਕਾ ਹੀ ਕਹਿੰਦੇ ਹਾਂ। ਹਾਂ, ਇਹ ਅੱਜ ਤੋਂ 200 ਸਾਲ ਬਾਅਦ ਜਿਹੜੀ ਇਹ ਜ਼ੁਬਾਨ ਕਿਸ ਤਰ੍ਹਾਂ ਜਿਹੜੀ ਇਰਤਕਾ ਪਜ਼ੀਰ ਹੋਣੀ ਹੈ, ਉਹਨੇ ਕਿਸ ਤਰ੍ਹਾਂ ਬਦਲਣਾ, ਇਹ ਸਾਨੂੰ ਨਹੀਂ ਪਤਾ ਹੈਗਾ ਜੀ। ਲਿੰਗੁਇਸਟਿਕਸ ਅਸੀਂ ਕਹਿੰਦੇ ਹਾਂ ਕਿਸੇ ਜ਼ੁਬਾਨ ਦੀ ਸਾਇੰਸ। ਜਿਹੜੀ ਚੀਜ਼ ਇੱਕ ਚੀਜ਼ ਹੈ ਜਿਹੜੀ ਤੁਸੀਂ ਐਕਸਪੈਰੀਮੈਂਟਲ, ਜਿਹਨੂੰ ਤੁਸੀਂ ਪ੍ਰੈਕਟੀਕਲ ਸਾਇੰਸ ਕਹਿੰਦੇ ਹੋ ਜੀ, ਕਿ ਮੁਸ਼ਾਹਦਾ ਕੀਤਾ, ਤਜਰਬਾ ਕੀਤਾ, ਉਹਦੇ ਤੇ ਤੁਸੀਂ ਮਫਰੂਜ਼ਾ ਬਣਾਇਆ ਤੇ ਉਹਨੂੰ ਤਜਰਬਾ ਕਰਕੇ ਦੱਸ ਛੜਿਆ ਕਿ ਬਈ ਇਹ ਹੈ ਕਿ ਨਹੀਂ ਹੈ। ਹਾਂ, ਲੇਕਿਨ ਜਿਹੜੀ ਜ਼ੁਬਾਨ ਦੀ ਸਾਇੰਸ ਹੈ ਨਾ, ਇਹ ਬੇਸਿਕਲੀ ਤੁਹਾਡੀ ਰੋਜ਼ਮर्रा ਦੀ ਜਿਹੜੀ ਵਰਤੋਂ ਹੈ ਨਾ, ਇਹ ਉਹਨੂੰ ਉਹਦਾ ਪ੍ਰੈਕਟੀਕਲ ਸਬੂਤ ਹੁੰਦੀ ਹੈ। ਹਾਂ, ਇਹਨੂੰ ਕਿਸੇ ਲੈਬਾਰਟਰੀ ਵਿੱਚ ਨਹੀਂ, ਇਹ ਜਿਹੜਾ ਸਮਾਜ ਹੈ ਨਾ ਇਹ ਸਭ ਤੋਂ ਵੱਡੀ ਲੈਬਾਰਟਰੀ ਹੈ, ਵਾਹ, ਜਿਹੜੀ ਹਰ ਇੱਕ ਫਲਸਫੇ ਨੂੰ, ਹਰ ਇੱਕ ਸੋਚ ਨੂੰ ਜਿਹੜੀ ਹੈ ਨਾ ਪਰਖਦੀ ਹੈ, ਕਸੌਟੀ ਹੈ ਨਾ। ਹਾਂ, ਕਿ ਤੁਸੀਂ ਇੱਕ ਜ਼ੁਬਾਨ, ਇੱਕ ਲਫ਼ਜ਼ ਬੋਲਿਆ, ਉਹ ਜਿੰਨਾ ਵਰਤੋਂ ਵਿੱਚ ਆਉਂਦਾ ਗਿਆ ਉਹ ਉਨਾ ਮਕਬੂਲ ਹੁੰਦਾ ਗਿਆ, ਉਹਨਾਂ ਜ਼ੁਬਾਨ ਦੇ ਇਸਤੇਮਾਲ ਵਿੱਚ ਆਉਂਦਾ ਗਿਆ। ਫਿਰ ਕਿਸੇ ਵੀ ਜ਼ੁਬਾਨ ਦੀ ਜਿਹੜੀ ਬਕਾ ਹੈ ਨਾ, ਉਹਦਾ ਤਾਲੁਕ ਇਹ ਹੁੰਦਾ ਹੈਗਾ ਕਿ ਉਹਨੂੰ ਤੁਸੀਂ ਆਪਣੀ ਜਿਹੜੀ ਲੁਕਾਈ ਦੀ ਜਿਹੜੀ ਰੋਜ਼ਾਨਾ ਦੀ ਕਮਾਈ ਹੈ ਉਹਨੂੰ ਇਸਤੇਮਾਲ ਕਰਨ ਦਾ ਜ਼ਰੀਆ ਬਣਾਓ ਜੀ। ਜ਼ੁਬਾਨ ਉਦੋਂ ਸਰਵਾਈਵ ਕਰਦੀ ਹੈ। ਤੁਸੀਂ ਜਦੋਂ ਇੱਕ ਲਫ਼ਜ਼ ਨੂੰ ਕਿਸੇ ਵੀ ਜ਼ੁਬਾਨ ਦੇ ਵਿੱਚੋਂ ਬਾਹਰ ਕੱਢ ਦਿਓ ਨਾ ਤੇ ਉਹਦੇ ਨਾਲ ਜੁੜੀ ਹੋਈ ਸਦੀਆਂ ਦੀ ਜਿਹੜੀ ਵਰਤੋਂ ਹੈ ਨਾ ਉਹ ਖਤਮ ਹੋ ਜਾਂਦੀ ਹੈ, ਬਿਲਕੁਲ ਖਤਮ ਹੋ ਜਾਂਦੀ। ਇੱਕ ਲਫ਼ਜ਼ ਖਤਮ ਕੀਤਾ, ਮਤਰੂਕ ਕੀਤਾ, ਇਹਦਾ ਮਤਲਬ ਆਇੰਦਾ ਤੋਂ ਬਾਅਦ ਉਹ ਸਾਡੇ ਬੱਚੇ ਕਿਸੇ ਨੂੰ ਪੁੱਛ ਕੇ ਵੇਖੋ ਜੀ ਚਲਾਣੀ ਕਿਹਨੂੰ ਕਹਿੰਦੇ ਨੇ, ਉਹਨੇ ਤਾਂ ਸੁਣਿਆ ਵੀ ਨਹੀਂ ਹੋਣਾ, ਉਹਨਾਂ ਨੂੰ ਸਾਰਿਆਂ ਨੂੰ ਪਤਾ ਜੀ ਇਹ ਕਿਚਨ ਹੁੰਦਾ। ਹਾਂ, ਉਹ ਲਫ਼ਜ਼ ਖਤਮ ਹੋ ਗਿਆ। ਉਹ ਚਲਾਣੀ ਦੇ ਨਾਲ ਜੁੜੀਆਂ ਜਿੰਨੇ ਉੱਥੇ ਚੁੱਲ੍ਹੇ ਪਏ ਸਨ, ਜਿੰਨੀਆਂ ਫੂਕਣੀਆਂ ਸਨ, ਜਿੰਨਾ ਉਹ ਸਾਰਾ ਕੁਝ ਸੀ, ਚੰਗੇਰਾਂ ਸਨ, ਛਾਬੇ ਸਨ, ਛੰਨੇ ਸਨ, ਉਹ ਸਾਰਾ ਦਾ ਸਾਰਾ ਖਤਮ ਹੋ ਗਿਆ, ਖਤਮ ਹੋ ਗਿਆ। ਉਹ ਸਾਡੀ ਵੋਕੈਬਲਰੀ ਚੋਂ ਪ੍ਰੈਕਟੀਕਲੀ ਆਊਟ ਹੋ ਗਿਆ, ਆਊਟ ਹੋ ਗਿਆ। ਜ਼ੁਬਾਨ ਜਿਹੜੀ ਹੈ ਉਹ ਉਹਦੇ 'ਚ ਸਾਨੂੰ, ਜਿਸ ਤਰ੍ਹਾਂ ਤੁਸੀਂ ਇੱਕ ਗੱਲ ਬੜੀ ਅੱਛੀ ਕੀਤੀ, ਮੈਨੂੰ ਬੜਾ ਜ਼ਬਰਦਸਤ ਲੱਗਾ ਕਿ ਕਿਆ ਅਸੀਂ ਜਿਹੜਾ ਹੈ ਉਹ ਆਪਣੀ ਜ਼ੁਬਾਨ ਤੋਂ ਬਗੈਰ ਤਰੱਕੀ ਇਹ ਸਰ ਰਿਸਰਚ ਹੈ, ਹੁਣ ਸਾਇੰਟੀਫਿਕ ਰਿਸਰਚ ਹੈ ਔਰ ਇਹ ਰਿਕਮੈਂਡਡ ਹੈ ਕਿ ਤੁਸੀਂ ਆਪਣੇ ਬੱਚੇ ਨੂੰ ਪਹਿਲੀ ਜਿਹੜੀਆਂ 10 ਨਾ ਸਾਲ ਜਾਂ 12 ਸਾਲ ਯਾਨੀ ਪ੍ਰਾਇਮਰੀ ਜਾਂ ਮਿਡਲ ਤੱਕ ਆਪਣੀ ਮਾਂ ਬੋਲੀ 'ਚ ਤਾਲੀਮ ਦਿਓ, ਕਿਉਂਕਿ ਬੱਚਾ ਜਿਸ ਜ਼ੁਬਾਨ 'ਚ ਸੋਚ ਸਕਦਾ ਹੈ ਨਾ, ਅੱਜ ਵੀ ਤੁਸੀਂ ਜਿਸ ਸਾਡਾ ਤਾਲੁਕ ਹੈ ਜਿਸ ਜਨਰੇਸ਼ਨ ਦੇ ਨਾਲ, ਅਸੀਂ ਅੰਗਰੇਜ਼ੀ ਪੜ੍ਹ ਲਈਏ, ਫਰਾਂਸੀਸੀ, ਜਰਮਨ ਪੜ੍ਹ ਲਈਏ ਤੇ ਸਾਡੇ ਜ਼ਿਹਨ ਦੇ ਵਿੱਚ ਅੱਜ ਵੀ 2 ਦੂਏ 4 ਹੀ ਚੱਲਦਾ ਹੁੰਦਾ। ਹਾਂ, ਅਸੀਂ ਪਿੱਛੇ ਉਹਨੂੰ 2 2 ਦਾ 4 ਕਹਿ ਲਈਏ, ਹਾਂ, ਲੇਕਿਨ ਪਿੱਛੇ ਕੀ ਚੱਲਦਾ ਹੁੰਦਾ 7 8 56। ਇਸ ਤਰ੍ਹਾਂ ਹੀ ਹੈ ਜੀ। ਸਟਰੀਟ ਲੈਂਗੁਏਜ ਉਹ ਸੀ ਸਰ, ਸਾਡੇ ਮਾਂ-ਬਾਪ ਦੇ ਬਾਬਲ ਦੇ ਵਿਹੜੇ ਦੀ ਜ਼ੁਬਾਨ ਉਹ ਸੀ। ਡਾਕਟਰ ਸਾਹਿਬ, ਮੇਰੀ ਗੁਜ਼ਾਰਿਸ਼ ਇਹ ਵੇ ਕਿ ਦੁਨੀਆ ਦੇ ਤਰੱਕੀ ਯਾਫਤਾ ਤਰੀਨ ਜਿਹੜੇ ਮਮਾਲਿਕ ਨੇ ਉਹਨਾਂ 'ਚ ਤੇ ਕੈਨੇਡਾ, ਅਮਰੀਕਾ ਤੇ ਯੂਰਪ ਦੇ ਮਮਾਲਿਕ ਹੀ ਆਉਂਦੇ ਨੇ ਨਾ ਸਰ। ਬਿਲਕੁਲ ਬਿਲਕੁਲ। ਤੁਸੀਂ ਦੇਖੋ ਨਾ, ਅਰਬੀ ਦੇ ਵਿੱਚੋਂ ਸਾਰੇ ਅਰਬੀ ਦੇ ਜਿਹੜੇ ਕੁਤਬਖਾਨੇ ਸਨ ਅਬਾਸੀ ਖੁਲਾਫਾ ਦੇ, ਜੀ ਜੀ, ਉਹਨਾਂ ਦੀਆਂ ਸਾਰੀਆਂ ਲਾਇਬ੍ਰੇਰੀਆਂ ਚੋਂ ਕੁਤਬ ਲਿਆ ਕੇ ਜੀ ਜੀ, ਤੇ ਉਹ ਅਰਬੀ ਦੇ ਵਿੱਚ ਹੀ ਉਹ ਐਜੂਕੇਸ਼ਨ ਹਾਸਲ ਕਰਦੇ। ਬਿਲਕੁਲ ਸਰ। ਉਹਨਾਂ ਨੇ ਕਿਉਂ ਟਰਾਂਸਲੇਟ ਆਪਣੀ ਮਾਂ ਬੋਲੀ ਚ ਕੀਤਾ? ਕਿਉਂ ਇੰਗਲਿਸ਼ ਵਿੱਚ ਉਹਨਾਂ ਸਾਰੀਆਂ ਜਿੰਨੇ ਉਲੂਮ ਤੇ ਜਿੰਨੀਆਂ ਦਰਿਆਫਤਾਂ, ਜਿੰਨੀਆਂ ਇਨਵੈਂਸ਼ਨਸ ਹੋਈਆਂ ਸਨ, ਜਿੰਨੀਆਂ ਤਹਿਕੀਕਾਤ ਹੋਈਆਂ ਸਨ, ਜਿੰਨੀ ਰਿਸਰਚ ਹੋਈ ਸੀ, ਉਹ ਸਾਰੀ ਨੂੰ ਉਹਨਾਂ ਨੇ ਯੂਰਪ ਵਿੱਚ ਲਿਆ ਕੇ ਕਿਉਂ ਇੰਗਲਿਸ਼ ਵਿੱਚ ਟਰਾਂਸਲੇਟ ਕੀਤਾ? ਇਸ ਲਈ ਮੈਂ ਇਹ ਸਮਝਦਾ ਕਿ ਇਸ ਲਈ ਕੀਤਾ ਕਿ ਉਹ ਆਪਣੀ ਮਾਂ ਬੋਲੀ ਵਿੱਚ ਆਪਣੀ ਕੌਮ ਨੂੰ ਤਾਲੀਮ ਦੇਣਾ ਚਾਹੁੰਦਾ। ਸਰ ਗੱਲ ਹੈ ਵੀ ਕਿ ਜਿਹੜੀ ਜਿਸ ਤਰ੍ਹਾਂ ਮੈਂ ਗੱਲ ਕਰ ਰਿਹਾ ਸਾਇੰਟੀਫਿਕਲੀ ਗੱਲ ਹੈਗੀ ਹੈ ਜੀ
ਕਿ ਬੱਚਾ ਜਿਹੜਾ ਨਾ ਜਿਸ ਜ਼ੁਬਾਨ ਦੀ ਵੋਕੈਬਲਰੀ ਨੂੰ ਜਿਹੜੀ ਉਹ ਬਗੈਰ ਕਿਸੇ ਗ੍ਰਾਮਰ ਤੋਂ ਜੀ ਬਗੈਰ ਕਿਸੇ ਚੀਜ਼ ਤੋਂ ਬਗੈਰ ਕਿਸੇ ਕਲਾਸ ਪੜ੍ਹੇ ਜਿਹੜਾ ਸਿੱਖਦਾ ਹੈਗਾ ਨਾ ਜੀ ਉਹਦੀ ਜ਼ੁਬਾਨ ਜਿਹੜੀ ਹੈ ਨਾ ਉਹਦੇ ਮਰਨ ਤੱਕ ਉਹਦੀ ਵੋਕੈਬਲਰੀ ਦਾ ਹਿੱਸਾ ਰਹਿੰਦੀ ਹੈ। ਵਾਹ ਵਾਹ। ਤੇ ਦੂਸਰੀ ਗੱਲ ਹੈਗੀ ਹੈ ਕਿ ਜਦੋਂ ਤੁਸੀਂ ਕੋਈ ਦੂਸਰੀ ਜ਼ੁਬਾਨ ਸਿੱਖਦੇ ਹੋ ਨਾ ਤੇ ਉਹ ਉਦੋਂ ਸਿੱਖਦੇ ਹੋ ਜਦੋਂ ਤੁਹਾਡੇ ਕੋਲ ਆਪਣਾ ਬੇਸਿਕ ਜ਼ੁਬਾਨ ਦਾ ਨੌਲੇਜ ਜ਼ਿਆਦਾ ਹੁੰਦਾ ਹੈ। ਕਿਉਂਕਿ ਤੁਸੀਂ ਅਗਰ ਉਹਨੂੰ ਗਲਾਸ ਕਹਿ ਰਹੇ ਹੋ ਨਾ ਤੇ ਅਗਰ ਤੁਹਾਨੂੰ ਆਪਣੀ ਜ਼ੁਬਾਨ ਦਾ ਉਹ ਲਫ਼ਜ਼ ਕਿਉਂਕਿ ਤੁਸੀਂ ਮੁਤਬਾਦਲ ਢੂੰਡਨੇ ਨੇ ਟ੍ਰਾਂਸਲੇਸ਼ਨ ਕਰ ਰਹੇ ਹੁੰਦੇ ਤੁਸੀਂ ਮਤਲਬ ਅਰਬੀ ਹੈ ਕਿਉਂਕਿ ਤੁਸੀਂ ਆਪਣੀ ਜ਼ੁਬਾਨ ਦੇ ਵਿੱਚ ਤੁਹਾਨੂੰ ਕਿਸੇ ਗ੍ਰਾਮਰ ਦੀ ਨਹੀਂ ਜ਼ਰੂਰਤ ਜੀ ਤੁਹਾਨੂੰ ਕਿਸੇ ਟੈਂਸਸ ਦੀ ਜ਼ਰੂਰਤ ਔਰ ਸਾਨੂੰ ਅਗਰ ਪੰਜਾਬੀ ਵਿੱਚ ਮੈਂ ਹੁਣ ਇੱਕ ਫਿਕਰਾ ਬੋਲਿਆ ਤੇ ਮੈਨੂੰ ਇਹ ਵੰਡ ਕਰਨ ਲਈ ਕਿ ਇਹਦੇ 'ਚ ਸਬਜੈਕਟ ਕਿਹੜਾ ਸੀ ਆਬਜੈਕਟ ਕਿਹੜਾ ਸੀ ਵਰਬ ਕਿਹੜਾ ਸੀ ਐਡਜੈਕਟਿਵ ਕਿਹੜਾ ਸੀ ਉਹ ਟਾਈਮ ਚਾਹੀਦਾ ਲੇਕਿਨ ਮੈਂ ਇਹ ਸਾਰਾ ਕੁਝ ਜਾਣਿਓ ਬਗੈਰ ਜਿਹੜਾ ਨਾ ਬੋਲੀ ਜਾ ਰਿਹਾ ਹਾਂਜੀ ਉਹ ਜ਼ੁਬਾਨ ਲੋਕਾਂ ਨੂੰ ਸਮਝ ਆ ਰਹੀ ਹੈ ਤੇ ਮੈਂ ਅਗਰ ਦੇਖੋ ਵਿੰਸਟਨ ਇੱਕ ਸਾਡੇ ਨਾ ਐਫਏ ਦੇ ਲੈਵਲ ਦੇ ਵਿੱਚ ਨਾ ਇੱਕ ਵਿੰਸਟਨ ਚਰਚਿਲ ਦਾ ਨਾ ਮਜ਼ਮੂਨ ਸੀ ਡਾਇਰੈਕਟ ਉਹਦੇ ਵਿੱਚ ਇੱਕ ਆਖਰੀ ਫਿਕਰਾ ਸੀ ਜਿਹੜਾ ਸ਼ਾਇਦ ਕਿਸੇ ਨੂੰ ਸਮਝ ਨਹੀਂ ਆਇਆ ਉਹਨੂੰ ਕਿਸੇ ਨੇ ਪੁੱਛਿਆ ਕਿ ਬਈ ਜੋ ਆਪਣੀ ਉਹ ਲਿਖਦਾ ਪਿਆ ਬਾਇਓਗ੍ਰਾਫੀ ਨਾ ਉਹਦੇ 'ਚ ਉਹਨੇ ਲਿਖਿਆ ਕਿ ਮੈਂ ਕਿਉਂਕਿ ਉਸ ਜ਼ਮਾਨੇ ਦੇ ਵਿੱਚ ਜਿਹੜੀ ਸਟੇਟਸ ਕੋ ਦੀ ਜ਼ੁਬਾਨ ਸੀ ਨਾ ਉਹ ਇਟਾਲੀਅਨ ਸੀ ਰੋਮਨ ਸੀ ਔਰ ਗ੍ਰੀਕ ਸੀ ਤੇ ਕਹਿੰਦਾ ਮੈਂ ਕਮਜ਼ੋਰ ਸਾਂ ਤੇ ਮੈਨੂੰ ਉਹਨਾਂ ਨੇ ਰੱਖਿਆ ਉਹ ਨਲਾਇਕ ਬੱਚਿਆਂ ਨੂੰ ਅੰਗਰੇਜ਼ੀ ਸਿਖਾਈ ਜਾਂਦੀ ਸੀ ਯਾਨੀ ਉਹ ਤੀਸਰਾ ਦਰਜਾ ਜਿਹੜਾ ਸੀ ਨਾ ਏ ਫਰੀਕ ਬੀ ਫਰੀਕ ਤੇ ਸੀ ਫਰੀਕ 'ਚ ਉਹਨਾਂ ਨਲਾਇਕਾਂ ਨੂੰ ਰੱਖਿਆ ਜਾਂਦਾ ਸੀ ਉਹਨਾਂ ਨੂੰ ਕਹਿੰਦੇ ਤੁਸੀਂ ਅੰਗਰੇਜ਼ੀ ਪੜ੍ਹੋ ਤੇ ਜਿਹੜੇ ਇੰਟੈਲੀਜੈਂਟ ਸਟੂਡੈਂਟ ਸਨ ਨਾ ਉਹ ਇਟਾਲੀਅਨ ਗ੍ਰੀਕਸ ਔਰ ਰੋਮਨ ਪੜ੍ਹਦੇ ਸਨ ਤੇ ਕਹਿੰਦੇ ਨੇ ਜਿਹੜੇ ਸਾਡੇ ਟੀਚਰ ਸੀ ਉਹਨਾਂ ਨੇ ਸਾਨੂੰ ਫਿਰ ਉਹ ਜ਼ੁਬਾਨ ਸਿਖਾਈ ਤੇ ਕਹਿੰਦਾ ਮੈਂ ਇਹ ਸੋਚਿਆ ਕਿ ਮੈਂ ਅਗਰ ਮੈਨੂੰ ਆਪਣੀ ਨਸਲ ਨੂੰ ਡੰਡੇ ਵੀ ਮਾਰਨੇ ਪਏ ਨਾ ਤੇ ਮੈਂ ਉਹਨਾਂ ਨੂੰ ਮਾਰਾਂਗਾ ਤੇ ਮੈਂ ਉਹਨਾਂ ਨੂੰ ਕਹਾਂਗਾ ਆਪਣੀ ਜ਼ੁਬਾਨ ਸਿੱਖੋ ਯਾਨੀ ਅੰਗਰੇਜ਼ੀ ਜ਼ੁਬਾਨ ਕਹਿੰਦਾ ਅੰਗਰੇਜ਼ੀ ਜ਼ੁਬਾਨ ਲਈ ਮੈਨੂੰ ਮਾਰਨਾ ਵੀ ਪਿਆ ਤੇ ਮੈਂ ਇਹਨਾਂ ਨੂੰ ਮਾਰਾਂਗਾ ਕਿ ਤਾਂ ਕਿ ਅੰਗਰੇਜ਼ੀ ਸਿੱਖਣ ਕਿਉਂਕਿ ਮੈਂ ਸਾਰੀ ਐਜੂਕੇਸ਼ਨ ਇੰਗਲਿਸ਼ ਚ ਲਈ ਹਾਂਜੀ ਉਹ ਮਾਂ ਬੋਲੀ ਸੀ ਨਾ ਉਹਦੀ ਮਾਂ ਬੋਲੀ ਸੀ ਉਹ ਘਰ 'ਚ ਬੋਲੀ ਜਾਂਦੀ ਸੀ ਇਟਾਲੀਅਨ ਜਿਹੜੀ ਸੀ ਉਹ ਤੇ ਤੁਹਾਂ ਕਿਧਰੋਂ ਫਾਰਨ ਲੈਂਗੁਏਜ ਲੈਣੀ ਉਹ ਸਾਨੂੰ ਅਰਬੀ ਸਿੱਖਣੀ ਪਏ ਜੀ ਸਾਨੂੰ ਫਾਰਸੀ ਸਿੱਖਣੀ ਪਏ ਸਾਨੂੰ ਕਿੰਨੀ ਮੁਸ਼ਕਿਲ ਹੁੰਦੀ ਹੈ ਮੁਸ਼ਕਿਲ ਸਰ ਬਹੁਤ ਜ਼ਿਆਦਾ ਮੁਸ਼ਕਿਲ ਹੈ ਉਹਦੇ ਸਾਰੇ ਚੀਜ਼ਾਂ ਨੂੰ ਕਿਉਂਕਿ ਸਾਨੂੰ ਗ੍ਰਾਮਰ ਸਿੱਖਣੀ ਪਏਗੀ ਕਿਸੇ ਨਵੀਂ ਜ਼ੁਬਾਨ ਨੂੰ ਜਾ ਕੇ ਸਿੱਖਣ ਦਾ ਮਤਲਬ ਹੁੰਦਾ ਹੈ ਕਿ ਉਹਦੀ ਸਾਰੀ ਤੁਸੀਂ ਗ੍ਰਾਮਰ ਸਿੱਖੋ ਬਿਲਕੁਲ ਉਹਦੇ ਉਸੂਲ ਸਿੱਖੋ ਤੇ ਇਹ ਜਿਹੜੀ ਜ਼ੁਬਾਨ ਆਉਂਦੀ ਹੈ ਨਾ ਮਾਦਰੀ ਇਹ ਬਗੈਰ ਕਿਸੇ ਉਸੂਲ ਤੋਂ ਤੇ ਬਗੈਰ ਕਿਸੇ ਗ੍ਰਾਮਰ ਤੋਂ ਵਾਹ 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 ਖੁਦ ਰੋ ਪੌਦੇ ਇਹ ਤੇ ਲਾਸ਼ਊਰ ਚ ਸਾਡੇ ਵਿੱਚ ਸ਼ਾਮਲ ਹੋ ਜਾਂਦੀ ਹੈ ਪੰਜਾਬ ਦੀ ਆਬਾਦੀ ਹੈਗੀ ਹੈ ਤਕਰੀਬਨ 14 ਕਰੋੜ ਅਗਰ ਅਸੀਂ 25-26 ਕਰੋੜ ਆ ਤੇ ਉਹਦਾ 52-53% ਜਿਹੜਾ ਨਾ 14 ਕਰੋੜ ਹੀ ਬਣਦਾ ਬਿਲਕੁਲ ਤੇ 14 ਕਰੋੜ ਜਿਹੜਾ ਲੋਕ ਨੇ ਨਾ ਉਹਨਾਂ ਨੂੰ ਜਦੋਂ ਤੁਸੀਂ ਗੂੰਗਿਆਂ ਕਰ ਦਿਓਗੇ ਤੇ ਅਸੀਂ ਗੂੰਗੇ ਆ ਬੇਸਿਕਲੀ ਜੀ ਗੂੰਗੇ ਆ ਕਿਉਂਕਿ ਅਸੀਂ ਆਪਣੀ ਜ਼ੁਬਾਨ 'ਚ ਨਾ ਸ਼ਾਇਰੀ ਲਿਖ ਸਕਦੇ ਹਾਂ ਜੀ ਸਾਡੇ ਮੁਲਕ ਦੇ ਵਿੱਚੋਂ ਪੰਜਾਬੀ ਜ਼ੁਬਾਨ ਦੇ ਕਿੰਨੇ ਕੁ ਲੋਕ ਨੇ ਜਿਹੜੇ ਹੁਣ ਸ਼ਾਇਰ ਰਹਿ ਗਏ ਨੇ ਸਾਡੇ ਕਿੰਨੇ ਮੂਸੀਕਾਰ ਨੇ ਜਿਹੜੀ ਮੂਸੀਕੀਅਤ ਰਹਿ ਗਈ ਹੈ ਕਿੰਨਾ ਲਿਟਰੇਚਰ ਹੈ ਕਿੰਨੀ ਸਕਾਫਤ ਹੈ ਉਹ ਹੁਣ ਸਾਡੇ ਪੰਜਾਬ ਦੇ ਵਿੱਚ ਬਿਲਕੁਲ ਲੋ ਐਜ ਤੇ ਵੇ ਸਰ ਇਹ ਦੱਸੋ ਡਾਕਟਰ ਸਾਹਿਬ ਸਾਡੇ ਇਹ ਹੁਕਮਰਾਨਾਂ ਦੀ ਮੁਨਾਫਕਤ ਨਹੀਂ ਹੈਗੀ ਕਿ ਇੱਕੋ ਹੀ ਮੁਲਕ ਦੇ ਵਿੱਚ ਇੱਕ ਸੂਬਾ ਜਿਹੜਾ ਉਹਦਾ ਨਾਂ ਹੈ ਜੀ ਖੈਬਰ ਪਖਤੂਨਖਵਾ ਉੱਥੇ ਪਸ਼ਤੋ ਉਹਨਾਂ ਦੀ ਬੋਲੀ ਜਾ ਰਹੀ ਹੈ ਮੁਕਾਮੀ ਜ਼ੁਬਾਨ ਉਹਨਾਂ ਦੀ ਮਦਰ ਟੰਗ ਜੀ ਬਿਲਕੁਲ ਸਿੰਧ ਦੇ ਵਿੱਚ ਸਿੰਧੀ ਬਕਾਇਦਾ ਸ਼ਾਮਲ ਨਿਸਾਬ ਹੈ ਬਿਲਕੁਲ ਸਿੰਧੀ ਚ ਅਖਬਾਰਾਂ ਛਪ ਰਹੀਆਂ ਨੇ ਸਭ ਕੁਝ ਬਿਲਕੁਲ ਪੰਜਾਬ ਵਿੱਚ ਪੰਜਾਬੀ ਜੋ ਕਰ ਰਿਹਾ ਉਹ ਆਪਣੇ ਸਿਰ ਤੇ ਹੀ ਕਰ ਰਿਹਾ ਔਰ ਉਹ ਵੀ ਕੁਝ ਗੈਰਤਮੰਦ ਪੰਜਾਬੀ ਜਿਨ੍ਹਾਂ ਨੂੰ ਆਪਣੀ ਮਾਂ ਬਾਪ ਦੇ ਨਾਲ ਪਿਆਰ ਹੈ ਤੇ ਮਾਂ ਨੇ ਆਪਣੀ ਮਾਂ ਬੋਲੀ ਤੇ ਬਿਲਕੁਲ ਬਿਲਕੁਲ ਉਹ ਵਿਚਾਰੇ ਕਰ ਰਹੇ ਨੇ ਸਿਰਫ ਆਪਣੇ ਤਾਈ ਸੂਆ ਮੋਟੋ ਨੋਟਿਸ ਜਿਵੇਂ ਸਾਡੇ ਸੁਪਰੀਮ ਕੋਰਟ ਦੇ ਜੱਜ ਸਾਹਿਬ ਲੈਂਦੇ ਨੇ ਉਸ ਤਰ੍ਹਾਂ ਸਮਝ ਲਓ ਕਿ ਅਸੀਂ ਤੇ ਸੂਆ ਮੋਟੋ ਨੋਟਿਸ ਹੀ ਲਿਆ ਹੋਇਆ ਤੇ ਆਪੇ ਹੀ ਅਸੀਂ ਕਰ ਰਹੇ ਹਾਂ ਸਾਡੇ ਹੁਕਮਰਾਨ ਜਦੋਂ ਵੋਟ ਮੰਗਦੇ ਨੇ ਉਦੋਂ ਪੰਜਾਬਣ ਧੀ ਬਣ ਜਾਂਦੀ ਹੈ ਜੀ ਕਿ ਮੈਂ ਤੁਹਾਡੇ ਘਰ ਆਈ ਹਾਂ ਤੇ ਧੀਆਂ ਨੂੰ ਪੰਜਾਬ ਦੇ ਮਾਪੇ ਤੇ ਭੈਣਾਂ ਭਰਾ ਪੰਜਾਬ ਦੇ ਵੀਰ ਭੈਣਾਂ ਨੂੰ ਖਾਲੀ ਨਹੀਂ ਮੋੜਦੇ ਅਸੀਂ ਫੇਰ ਪੰਜਾਬੀ ਗੈਰਤ ਚ ਆ ਕੇ ਵੋਟ ਪਾ ਦਿੰਨੇ ਬਿਲਕੁਲ ਲੇਕਿਨ ਤੁਸੀਂ ਦੇਖੋ ਨਾ ਬਿਲਕੁਲ ਇਹ ਕਦੋਂ ਇਹਨਾਂ ਨੂੰ ਸਮਝ ਲੱਗੇਗੀ ਸਾਡੇ ਹੁਕਮਰਾਨਾਂ ਨੂੰ ਬਿਲਕੁਲ ਕਿ ਜੇ ਵਾਕਈ ਬਾਜਵਾ ਸਾਹਿਬ ਵਾਲੀ ਗੱਲ ਕਿ 100% ਸਾਨੂੰ ਤੁਸੀਂ ਐਜੂਕੇਟ ਕਰਨਾ ਹੈ ਬਿਲਕੁਲ ਤੇ ਸਾਡਾ ਇਖਲਾਕ ਦਰੁਸਤ ਕਰਨਾ ਦੇਖੋ ਸਾਡੇ ਪਿਆਰੇ ਪਾਕਿਸਤਾਨ ਦੇ ਵਿੱਚ ਇਖਲਾਕੀਆਤ ਦਾ ਸਬਜੈਕਟ ਹੀ ਕੋਈ ਨਹੀਂ ਬਿਲਕੁਲ ਤੁਸੀਂ ਖੁਦ ਪ੍ਰੋਫੈਸਰ ਹੋ ਡਾਕਟਰ ਸਾਹਿਬ ਪਿਆਰੇ ਨਬੀ ਪਾਕ ਨੇ ਫਰਮਾਇਆ ਕਿ ਮੈਂ ਮੁਕਾਰਮੇ ਇਖਲਾਕ ਦੀ ਤਕਮੀਲ ਵਾਸਤੇ ਭੇਜਿਆ ਗਿਆ ਸਭ ਤੋਂ ਪਹਿਲਾ ਸਬਜੈਕਟ ਤੇ ਇਹ ਵੇ ਕਿ ਬਾਲ ਨੂੰ ਤਮੀਜ਼ ਸਿਖਾਣੀ ਬਿਲਕੁਲ ਤਾਲੀਮ ਦੇ ਨਾਲ ਤਰਬੀਅਤ ਕਿਸ ਕਦਰ ਜ਼ਰੂਰੀ ਇੱਥੇ ਤਰਬੀਅਤ ਹੈ ਹੀ ਨਹੀਂ ਇਖਲਾਕ ਹੈ ਹੀ ਨਹੀਂ ਔਰ ਉਹ ਸਾਰਾ ਪੰਜਾਬੀ ਦੀ ਸੂਫੀਆਨਾ ਸ਼ਾਇਰੀ ਚ ਛੁਪਿਆ ਪਿਆ
ਉਹ ਕੌਣ ਫਰੋਲੇਗਾ, ਕੌਣ ਕੱਢੇਗਾ, ਕੌਣ ਸਾਨੂੰ ਬਾਬਾ ਜੀ ਬੁੱਲੇ ਸ਼ਾਹ ਪੜਾਏਗਾ, ਕੌਣ ਸਾਨੂੰ ਬਾਬਾ ਫਰੀਦ ਪੜਾਏਗਾ। ਤੇ ਫਿਰ ਅਸੀਂ ਜਨਾਬ ਆਪਣੀਆਂ ਬੁਰੀਆਂ ਹਰਕਤਾਂ, ਨਾਪਸੰਦੀਦਾ ਜਿਹੜੇ ਸਾਡੇ ਖਸਾਇਸ ਨੇ ਉਹਨਾਂ ਨੂੰ ਫਿਰ ਛੱਡਾਂਗੇ। ਬਿਲਕੁਲ। ਲੇਕਿਨ ਇਹ ਵੇ ਕਿ ਇੱਕ ਦੁਸ਼ਮਣੀ ਕੀਤੀ ਜਾ ਰਹੀ ਹੈ, ਨਾ ਸਿਰਫ ਕੌਮ ਨਾਲ, ਨਾ ਸਿਰਫ ਪੰਜਾਬ ਨਾਲ, ਬਲਕਿ ਸਾਡੀ ਤਰਬੀਅਤ, ਸਾਡੇ ਕਿਰਦਾਰ ਨਾਲ ਦੁਸ਼ਮਣੀ ਕੀਤੀ ਜਾ ਰਹੀ ਹੈ। ਕਿਰਦਾਰ ਸਾਜ਼ੀ ਦੇ ਵਿੱਚ ਰੁਕਾਵਟਾਂ ਪੈਦਾ ਕੀਤੀਆਂ ਜਾ ਰਹੀਆਂ। ਦੇਖੋ ਪੰਜਾਬੀ ਜ਼ੁਬਾਨ ਦੇ ਨਾਲ ਮਸਲਾ ਹੈਗਾ ਕਿ ਤੁਸੀਂ ਕਹਿੰਦੇ ਹੋ ਨਾ ਕਿ ਇਹ ਕਿਉਂ ਨਹੀਂ ਉਹਨੂੰ ਜਿਹੜੀ ਇਹਨਾਂ ਸਰਕਾਰ ਦੀ ਜ਼ੁਬਾਨ ਜਾਂ ਸੂਬੇ ਦੀ ਜ਼ੁਬਾਨ ਕਰਾਰ ਕਿਉਂ ਨਹੀਂ ਦਿੰਦੇ ਜੀ। ਸਰ ਜਦੋਂ ਤੁਸੀਂ ਕੋਈ ਵੀ ਫਾਰਨ ਲੈਂਗੁਏਜ ਹੈ ਜਾਂ ਤੁਹਾਡੀ ਸੈਕੰਡ ਲੈਂਗੁਏਜ ਹੈ, ਉਰਦੂ ਹੈ, ਕੌਮੀ ਜ਼ੁਬਾਨ ਹੈ, ਠੀਕ ਹੈ, ਉਹਨੂੰ ਜਦੋਂ ਤੁਸੀਂ ਕਿਸੇ ਬੱਚੇ ਨੂੰ ਪੜ੍ਹਾਉਣਾ ਹੈ ਨਾ ਤੇ ਤੁਹਾਨੂੰ ਇਹ ਦੱਸਣਾ ਪੈਣਾ ਹਿੱਜੇ ਕਰਕੇ ਕਿ ਇਹ ਵੇ। ਤੇ ਪੰਜਾਬੀ ਪੜ੍ਹਾਉਣ ਲਈ ਤੁਹਾਨੂੰ ਇਹ ਦੱਸਣਾ ਨਹੀਂ ਪੈਣਾ। ਇਹ ਤੁਹਾਨੂੰ ਮਾਦਰੀ ਤੁਹਾਡੇ ਜਦੋਂ ਬੱਚਾ ਘਰ 'ਚ ਆਉਂਦਾ ਨਾਲੇ ਤੇ ਪਹਿਲੇ 15-16 ਮਹੀਨਿਆਂ ਦੇ ਵਿੱਚ ਉਹ ਲਿਟਰੇਟ ਹੋ ਜਾਂਦਾ, ਉਹਨੂੰ ਉਹ ਸਾਰੀ ਜ਼ੁਬਾਨ ਆ ਜਾਂਦੀ, ਉਹ ਤੁਹਾਨੂੰ ਸਿਖਾਣੀ ਨਹੀਂ ਪੈਣੀ। ਯਾਨੀ ਤੁਹਾਡੀ ਆਲਰੇਡੀ ਜਿਹੜਾ ਲਿਟਰੇਸੀ ਰੇਟ ਹੈ ਨਾ 100% ਹੈ। ਹਾਂ, ਵਾਹ ਵਾਹ ਵਾਹ। ਤੁਹਾਡਾ ਆਲਰੇਡੀ, ਤੁਸੀਂ ਸਿਰਫ ਉਹ ਲੋਕ ਤੁਹਾਨੂੰ ਸ਼ਾਮਿਲ ਨਹੀਂ ਕਰਨਾ ਚਾਹੁੰਦੇ, ਤੁਹਾਨੂੰ ਇਹ ਦੱਸਣਾ ਨਹੀਂ ਚਾਹੁੰਦੇ ਕਿ ਤੁਹਾਡਾ ਇਨਕਾਰ ਕਰਦੇ ਨੇ ਉਹ ਕਿ ਬਈ ਅਸੀਂ ਇਹਨਾਂ ਨੂੰ ਮੰਨ ਲਿਆ, ਪੰਜਾਬੀ ਜ਼ੁਬਾਨ ਨੂੰ ਲਾਗੂ ਕਰ ਦਿੱਤਾ, ਤੇ ਇਹ ਤੇ ਆਲਰੇਡੀ 100% ਨੇ। ਜਿਹੜੇ ਸਾਡੀ ਅਫਸਰਸ਼ਾਹੀ ਹੈ ਨਾ ਸਰ, ਜਿਨ੍ਹਾਂ ਨੂੰ ਅਸੀਂ ਕੁਰਸੀਵਾਨ ਆਖਦੇ ਆ, ਇਹ ਸਰ ਆਪਣੇ ਔਰ ਆਵਾਮ ਦੇ ਵਿੱਚ ਇੱਕ ਵਿਥ ਰੱਖਣੀ ਚਾਹੁੰਦੇ ਨੇ। ਉਹ ਜਿਹੜੀ ਵਿਥ ਰੱਖਣੀ ਚਾਹੁੰਦੇ ਨੇ ਨਾ, ਉਹਦੀ ਵਜ੍ਹਾ ਨਾਲ ਸਰ ਇਹ ਸਾਨੂੰ ਪੰਜਾਬੀ ਸਾਡੀ ਜਿਹੜੀ ਹੈ ਨਾ ਉਹਨੂੰ ਆਪ ਆਪਣੇ ਮੂੰਹ ਤੇ ਨਹੀਂ ਚਾੜਦੇ। ਬਿਲਕੁਲ। ਆਪ ਇੰਗਲਿਸ਼ ਵਿੱਚ ਬੋਲਣਗੇ ਆਪ। ਉਹ ਤੁਸੀਂ ਬੜਾ ਮਸ਼ਹੂਰ ਇੱਕ ਲਤੀਫਾ ਡਾਕਟਰ ਸਾਹਿਬ ਸੁਣਿਆ ਹੋਣਾ ਕਿ ਇੱਕ ਮਾਈ ਸੀ ਨਾ, ਤੇ ਉਹ ਜੱਜ ਸਾਹਿਬ ਨੂੰ ਆਪਣੀ ਦੁਹਾਈ ਸੁਣਾਏ ਪਈ, ਤੇ ਉਹ ਜੱਜ ਸਾਹਿਬ ਆਂਦੇ ਨੇ ਕਿ ਮਾਈ ਜੀ ਮੈਨੂੰ ਤੁਹਾਡੀ ਗੱਲ ਸਮਝ ਨਹੀਂ ਆਉਂਦੀ, ਤੁਸੀਂ ਕੋਈ ਵਕੀਲ ਕਰ ਲਓ। ਤੇ ਉਹ ਮਾਈ ਸਾਹਿਬਾਂ ਨੇ ਅੱਗੋਂ ਆਖਿਆ ਕਿ ਪੁੱਤਰ ਵੇ ਜੱਜ ਵੇ ਗੱਲ ਤੈਨੂੰ ਸਮਝ ਨਹੀਂ ਆਉਂਦੀ ਤੇ ਵਕੀਲ ਮੈਂ ਕਰ ਲਾਂ। ਹੈ ਜੀ, ਇਹ ਕੋਈ ਇਹ ਲਤੀਫਾ ਨਹੀਂ ਸਰ, ਇਹ ਸਰ ਏਡਾ ਵੱਡਾ ਇੱਕ ਦੁੱਖ ਵਾਲੀ ਸਾਨਹਾ ਹੈ ਕਿ ਦੇਖੋ ਤੁਸੀਂ ਉਹ ਜੱਜ ਜਿਹੜਾ ਉਹ ਕਿਉਂ ਜੱਜ ਬਣਿਆ, ਉਹ ਕੀ ਇਨਸਾਫ ਦੇਗਾ। ਸਰ ਜਿਹੜਾ ਗਰੀਬ ਮਾਈ ਦੀ ਜ਼ੁਬਾਨ ਹੀ ਨਹੀਂ ਜਾਣਦਾ, ਉਹ ਕੀ ਇਨਸਾਫ ਗਰੀਬ ਮਾਈ ਨੂੰ ਦੇਗਾ। ਉਹ ਤੇ ਨਾਅਹਿਲ ਹੈ। ਉਹ ਜਿਸ ਜਗ੍ਹਾ ਤੇ ਬੈਠਾ ਉਹ ਕਿਆਮਤ ਨੂੰ ਅੱਲਾਹ ਪਾਕ ਨੂੰ ਕੀ ਜਵਾਬ ਦੇਗਾ। ਤੂੰ ਮੁਨਸਫ ਬਣ ਕੇ ਬੈਠਾ, ਜਿਹਨੂੰ ਤੂੰ ਇਨਸਾਫ ਦੇਣਾ ਉਹਦੀ ਦੁਆਈ ਨਹੀਂ ਤੂੰ ਜਾਣ ਸਕਦਾ, ਉਹਦੀ ਫਰਿਆਦ ਤੂੰ ਸੁਣ ਨਹੀਂ ਸਕਦਾ। ਇਹ ਦੇਖੋ ਸਰ, ਇਹ ਜਿਹੜੀ ਸਾਡੀ ਮਾਂ ਬੋਲੀ ਇਹਨੂੰ ਸਾਡੀ ਵਜ਼ੀਰ ਆਲਾ ਦਾ ਮੈਂ ਖੁਦ ਮੈਂ ਨਾਂ ਲਾਂਗਾ, ਉਹ ਔਰ ਉਹਨਾਂ ਦਾ ਸਾਰਾ ਬਿਊਰੋਕ੍ਰੇਸੀ ਜਿੰਨੀ ਉਹਨਾਂ ਦੇ ਨਾਲ ਕੰਮ ਕਰ ਰਹੀ ਹੈ, ਇਹ ਸਿਰਫ ਇਸ ਵਾਸਤੇ ਨਹੀਂ ਸਰ ਇਹਨੂੰ ਲਾਗੂ ਹੋਣ ਦਿੰਦੇ ਕਿ ਸਾਡੀ ਜਿਹੜੀ 70 ਜਾਂ ਚਲੋ 60% ਜਿਹੜੀ ਨਾ ਖਵਾਉਂਦਾ ਲੋਕ ਨੇ, ਲੇਕਿਨ ਉਹ ਪੰਜਾਬੀ ਦੇ ਵਿੱਚ 100% ਪੜ੍ਹੇ ਨੇ। ਹਾਂਜੀ, ਉਹਨਾਂ ਦੇ ਤੇ ਆਪਣੇ ਵਿਚਕਾਰ ਇੱਕ ਵਿਥ ਰੱਖਣੀ ਚਾਹੁੰਦੇ ਨੇ। ਔਰ ਇਹ ਵੋਟ ਮੰਗਣ ਵਾਸਤੇ ਆ ਗਏ ਸਾਡੇ ਬੂਹਿਆਂ ਅੱਗੇ, ਫਕੀਰਾਂ ਵਾਂਗੂ ਸਦਾਵਾਂ ਲਾਉਂਦੇ ਨੇ, ਕਸ਼ਕੋਲ ਲੈ ਕੇ ਆਉਂਦੇ ਨੇ, ਅਸੀਂ ਸਰ ਵੋਟਾਂ ਦੀ ਖੈਰਾਤ ਪਾਣੇ ਆ ਤੇ ਇਹ ਜਾ ਕੇ ਕੁਰਸੀਆਂ ਤੇ ਬੈਠਦੇ ਸਾਡੀ ਇੱਕ ਤੇ ਬਹਿੰਦੇ ਨੇ। ਹਾਂਜੀ, ਔਰ ਉਹ ਆ ਕੇ ਫਿਰ ਸਾਡੇ ਨਾਲ ਹੀ, ਸਾਡੀ ਮਾਂ ਬੋਲੀ ਨਾਲ ਹੀ ਇਹ ਜਾਣ ਬੁੱਝ ਕੇ ਸਰ ਇੱਕ ਤੇ ਆਪਣੇ ਤੇ ਸਾਡੇ ਵਿੱਚ ਫਰਕ ਰੱਖਣਾ। ਸਾਨੂੰ ਉਹ ਸ਼ੂਦਰ ਸਮਝਦੇ ਨੇ ਪੰਜਾਬੀ ਬੋਲਣ ਵਾਲਿਆਂ, ਖੁਦ ਨਾਮ ਨਿਹਾਦ ਸੋ ਕਾਲਡ ਬ੍ਰਾਹਮਣ ਬਣੇ ਨੇ। ਇਸ ਤਰ੍ਹਾਂ ਹੀ ਹੈ ਨਾ ਜੀ, ਤਮੀਜ਼ ਇੱਕ ਫਰਕ ਡਿਫਰੈਂਸ਼ੀਏਟ ਕੀਤਾ। ਔਰ ਦੂਸਰੀ ਸਰ ਗੁਜ਼ਾਰਿਸ਼ ਇਹ ਵੇ ਕਿ ਸਾਨੂੰ ਜਾਣ ਬੁੱਝ ਕੇ ਅਮਾਦਨ ਤਾਲੀਮ ਦੇ ਹਵਾਲੇ ਨਾਲ ਪਿਛਾ ਕਰਦੇ ਜਾ ਰਹੇ ਨੇ। ਅਸੀਂ ਸਰ ਪੜ੍ਹ ਹੀ ਨਹੀਂ ਸਕਦੇ। ਹੁਣ ਪਹਿਲੇ ਸਾਡੇ ਬੱਚੇ ਨੂੰ, ਤੁਹਾਡੇ ਵਾਲੀ ਗੱਲ, ਤੁਸੀਂ ਆਪ ਮਾਸ਼ਾਅੱਲਾ ਇੰਗਲਿਸ਼ ਦੇ ਪ੍ਰੋਫੈਸਰ ਹੋ, MA ਤੁਸੀਂ ਸਾਰੇ ਇੰਗਲਿਸ਼ ਲਿਟਰੇਚਰ ਵਿੱਚ ਵੀ ਕੀਤਾ ਹੈ, ਤੇ ਡਾਕਟਰ ਸਾਹਿਬ ਤੁਸੀਂ ਦੇਖੋ ਨਾ ਕਿ ਪਹਿਲੇ ਸਾਰਾ ਇਲਮ ਹਾਸਲ ਕਰਨ ਵਾਸਤੇ ਉਹਨੂੰ ਇੱਕ ਬਗਾਨੀ ਜ਼ੁਬਾਨ ਤੇ ਅਬੂਰ ਹਾਸਲ ਕਰਨਾ ਪਏਗਾ। ਬਿਲਕੁਲ, ਫੇਰ ਹੀ ਉਹ ਇੱਕ ਅੱਛਾ ਡਾਕਟਰ ਬਣੇਗਾ, ਇੱਕ ਅੱਛਾ ਸਾਇੰਟਿਸਟ ਬਣੇਗਾ। ਤੇ ਉਹਨੂੰ ਉਹਦੀ ਆਪਣੀ ਜ਼ੁਬਾਨ ਦੇ ਵਿੱਚ ਜੇ ਸਿਖਾਇਆ ਜਾਏ ਤੇ ਉਹਦੇ ਅਰਫਾ ਕਰੀਮ ਜਿਵੇਂ ਸਾਡੀ ਬੱਚੀ ਸੀ ਵੇਖ ਲਓ, ਉਹਦੇ ਵਾਂਗੂ 11 ਸਾਲਾਂ ਦੇ ਵਿੱਚ ਹੀ ਡਾਕਟਰ ਬਣ ਜਾਏ, ਉਹ ਸਾਇੰਟਿਸਟ ਬਣ ਜਾਏ। ਅੱਛਾ ਸਰ, ਡਾਕਟਰ ਸਾਹਿਬ ਤੁਸੀਂ ਆਖਰ ਸਾਨੂੰ ਇਹ ਪਲੀਜ਼ ਦੱਸੋ, ਇੱਕ ਮਾਹਿਰ ਲਿਸਾਨੀਆਤ ਹੋ ਤੁਸੀਂ, ਉਹਦੇ ਨਾਤੇ ਸਾਨੂੰ ਇਹ ਦੱਸੋ ਭਈ ਅਗਰ ਅਸੀਂ ਆਪਣੀ ਮਾਂ ਬੋਲੀ ਦੇ ਵਿੱਚ ਹਰ ਕਿਸਮ ਦੀ ਐਜੂਕੇਸ਼ਨ ਲਈਏ, ਇੱਥੇ ਦਿੱਤੀ ਜਾਏ, ਸ਼ਾਮਲ ਨਿਸਾਬ ਹੋਵੇ ਸਾਡੀ ਮਾਂ ਬੋਲੀ, ਤੇ ਸਾਡਾ ਫਿਰ ਕੀ ਮਿਆਰ ਹੋਵੇ ਤਾਲੀਮ ਦਾ, ਔਰ ਸਾਡੀ ਕੌਮ ਜਿਹੜੀ ਹੈ ਇਲਮੀ ਹਵਾਲੇ ਨਾਲ ਕਿਆ ਤਰੱਕੀ ਯਾਫਤਾ ਕੌਮਾਂ ਦੇ ਬਰੋਬਰ ਨਾ ਜਾ ਕੇ ਖਲੋ ਜਾਏ। ਆਪਣੀ ਮਾਦਰੀ ਜ਼ੁਬਾਨ ਦੇ ਵਿੱਚ ਜਿਹੜੀ ਤਾਲੀਮ ਦੇਣ ਦਾ ਜਿਹੜਾ ਸਭ ਤੋਂ ਵੱਡਾ ਫਾਇਦਾ ਹੈ ਨਾ
ਉਹ ਇਹ ਹੈਗਾ ਕਿ ਤੁਹਾਡਾ ਬੱਚਾ ਜਿਹੜੀ ਚੀਜ਼ ਬੋਲ ਰਿਹਾ ਨਾ ਉਹ ਅਗਲੇ ਦਿਨ ਪੜ੍ਹ ਵੀ ਰਿਹਾ। ਵਾਹ ਓਵਰਨਾਈਟਲੀ ਤੁਸੀਂ ਇੱਥੇ ਕਹਿੰਦੇ ਹੋ ਕੱਲ ਤੋਂ ਜੀ ਅਸੀਂ ਪੰਜਾਬੀ ਸਕੂਲਾਂ ਦੇ ਵਿੱਚ, ਤੇ ਬੱਚਿਆਂ ਨੇ ਉਹਨਾਂ ਨੂੰ ਜਿਹੜੇ ਕਾਇਦੇ ਆਣੇ ਨੇ ਨਾ, ਤੇ ਉਹਨਾਂ ਨੂੰ ਪੜ੍ਹਨਾ ਘੱਟ ਹੈ ਤੇ ਬੋਲਣਾ ਜ਼ਿਆਦਾ। ਵਾਹ ਉਹਨਾਂ ਨੂੰ ਰੱਟਾ ਨਹੀਂ ਲਾਣਾ ਪਏਗਾ। ਵਾਹ ਉਹਨਾਂ ਨੂੰ ਕਿਸੇ ਨੂੰ ਬਿਠਾ ਕੇ ਉਹਨਾਂ ਦੀ ਵੋਕੈਬਲਰੀ ਨਹੀਂ ਸਮਝਾਣੀ ਪਏਗੀ, ਵਾਹ ਮੁਸ਼ਕਿਲ ਅਲਫਾਜ਼ ਨਹੀਂ ਸਮਝਾਣੇ ਪੈਣਦੇ। ਉਹਨਾਂ ਦੀ ਵੋਕੈਬਲਰੀ ਦੇ ਵਿੱਚ ਉਹਨਾਂ ਦੀ ਜਿਹੜਾ ਲਫ਼ਜ਼ੀ ਭੰਡਾਰ ਹੈ ਨਾ, ਉਹਦੇ ਵਿੱਚ ਉਹ ਪਹਿਲਾਂ ਤੋਂ ਹੀ ਮੌਜੂਦ ਨੇ ਸਾਰੇ ਲਫ਼ਜ਼। ਵਾਹ ਵਾਹ ਕਿ ਮੈਂ ਇੱਕ ਆਪਣੀ ਜਦੋਂ PhD ਦਾ ਕੋਰਸ ਵਰਕ ਕਰ ਰਿਹਾ ਸੀ, ਤੇ ਸਾਡੇ ਜਿਹੜੇ ਉੱਥੇ ਪ੍ਰੋਫੈਸਰ ਸਾਹਿਬ ਸੀ ਡਾਕਟਰ ਖਾਲਿਦ ਮਹਿਮੂਦ ਸਾਹਿਬ ਜੀ, ਉਹ ਕਹਿਣ ਲੱਗੇ ਕਿ ਜਦੋਂ ਮੈਂ ਨਵਾਂ BSc ਕੀਤਾ ਤੇ ਮੇਰੀ ਅਪਾਇੰਟਮੈਂਟ ਚੀਚਾ ਵਤਨੀ ਦੇ ਇੱਕ ਪ੍ਰਾਇਮਰੀ ਸਕੂਲ 'ਚ ਹੋ ਗਈ ਐਜ਼ ਏ ਮੈਥ ਦੇ ਉਸਤਾਦ ਦੇ ਜੀ। ਤੇ ਕਹਿੰਦੇ ਨੇ ਮੈਂ ਉਹਨਾਂ ਨੂੰ ਨਾ ਉਰਦੂ ਦੇ ਵਿੱਚ ਜਿਹੜਾ ਨਾ ਮੈਥ ਕਰਵਾਉਂਦਾ ਸੀ, ਪਹਾੜੇ ਟੇਬਲ ਜਿਹਨੂੰ ਤੁਸੀਂ ਕਹਿੰਦੇ ਹੋ, ਉਹ ਮੈਂ ਉਰਦੂ 'ਚ ਪੜ੍ਹਾਉਂਦਾ ਸੀ। ਤੇ ਕਹਿੰਦਾ ਮੇਰੇ ਤੋਂ ਪਹਿਲਾਂ ਜਿਹੜੇ ਉਸਤਾਦ ਮੁਹਤਰਮ ਸੀ ਨਾ, ਉਹਨਾਂ ਨੇ ਮੈਟ੍ਰਿਕ ਕੀਤਾ ਸੀ, ਤੇ ਉਹਨਾਂ ਦਾ ਜਿਹੜਾ ਨਤੀਜਾ ਸੀ ਨਾ ਮੈਥ ਦੀ ਕਲਾਸ ਦਾ, ਉਹ 100% ਸੀ, ਸਾਰੇ ਬੱਚੇ ਪਾਸ ਹੋ ਜਾਂਦੇ ਸੀ। ਤੇ ਕਹਿੰਦਾ ਮੈਂ ਉਹਨਾਂ ਨੂੰ ਪੜ੍ਹਾਇਆ ਤੇ ਮੇਰੀ ਸਾਰੀ ਦੀ ਸਾਰੀ ਕਲਾਸ ਅਗਲੇ ਨਮਾਈ ਇਮਤਿਹਾਨਾਂ 'ਚ ਫੇਲ ਹੋ ਗਈ। ਤੇ ਕਹਿੰਦਾ ਮੈਂ ਤੇ ਬੜਾ ਪਰੇਸ਼ਾਨ ਹੋਇਆ। ਮੇਰੇ ਹੈਡਮਾਸਟਰ ਨੇ ਬੁਲਾਇਆ, ਉਹ ਕਹਿੰਦਾ ਵੀ ਜਵਾਨਾ ਤੂੰ BSc ਕੀਤੀ ਹੈ ਤੇ ਤੇਰਾ ਰਿਜ਼ਲਟ 0 ਹੈ, ਉਹਨੇ ਮੈਟ੍ਰਿਕ ਕੀਤਾ ਤੇ 100% ਕਿਸ ਤਰ੍ਹਾਂ ਹੋ ਰਿਹਾ। ਵਾਹ ਵਾਹ। ਕਹਿੰਦਾ ਮੈਂ ਬੜਾ ਪਰੇਸ਼ਾਨ ਹੋਇਆ, ਪਰ ਮੈਂ ਥੋੜਾ ਅਕਲ ਸੀ ਮੇਰੇ 'ਚ, ਮੈਂ ਉਹਨੂੰ ਜਾ ਕੇ ਪੁੱਛਿਆ ਕਿ ਵੀ ਮਰੀਜ਼ ਕੋਈ ਬੰਦਾ ਪੁੱਛ ਲੈਂਦਾ ਤੈਨੂੰ ਕੀ ਤਕਲੀਫ ਹੈ। ਕਹਿੰਦਾ ਪਹਿਲਾਂ ਤੇ ਬੱਚੇ ਬੜੇ ਡਰਨ, ਮੇਰੀ ਗੱਲ ਦਾ ਕੋਈ ਜਵਾਬ ਨਾ ਦੇਵੇ। ਕਿ ਖੈਰ ਮੈਂ ਉਹਨਾਂ ਨੂੰ ਆਖਿਆ ਮੈਂ ਤੁਹਾਨੂੰ ਕੁਝ ਨਹੀਂ ਕਹਿਣਾ, ਮੈਂ ਵੈਸੇ ਹੀ ਕੱਲ ਤੋਂ ਇੱਥੋਂ ਨੌਕਰੀ ਛੱਡ ਕੇ ਜਾ ਰਿਹਾ, ਤੇ ਮੈਂ ਸਿਰਫ ਆਪਣੇ ਤਜਰਬੇ ਲਈ ਪੁੱਛਣਾ ਪਿਆ, ਆਪਣੀ ਨਸੀਹਤ ਲਈ ਪੁੱਛਣਾ ਪਿਆ ਕਿ ਵੀ ਮੈਂ ਕੀ ਕਸੂਰ ਕੀਤਾ ਕਿ ਮੈਂ ਤੁਹਾਨੂੰ ਨਹੀਂ, ਅਬ ਮੇਰੇ 'ਚ ਕਮੀ ਕੀ ਰਹਿ ਗਈ। ਉਹ ਕਹਿੰਦੇ ਨੇ ਸਰ ਉਹ ਪੰਜਾਬੀ 'ਚ ਪੜ੍ਹਾਉਂਦੇ ਸਨ ਤੇ ਤੁਸੀਂ ਉਰਦੂ 'ਚ ਪੜ੍ਹਾ, ਤੁਹਾਡੇ ਸਾਨੂੰ ਲਫ਼ਜ਼ ਹੀ ਸਮਝ ਨਹੀਂ ਆਇਆ, ਤੁਸੀਂ ਹੋਰ ਕੀ ਕਹਿੰਦੇ ਸੀ, ਜਮਾ ਨੂੰ ਕੀ ਕਹਿੰਦੇ ਸੋ, ਮਨਫੀ ਨੂੰ ਕੀ ਕਹਿੰਦੇ ਸੋ। ਸਭ ਤੋਂ ਪਹਿਲੀ ਗੱਲ ਹੈ ਸਾਨੂੰ ਪਹਾੜੇ ਸਮਝ ਨਹੀਂ ਆਏ। ਜੀ ਜੀ। ਤੇ ਪਹਾੜੇ ਤੁਹਾਨੂੰ ਪਤਾ ਜਾਨ ਹੁੰਦੀ ਹੈ ਮੈਥ ਦੀ, ਕਿ ਜ਼ਰਬ ਤਕਸੀਮ ਜਿਹੜੀ ਉਹ ਹੀ ਕਰਨੀ। ਅਸੀਂ ਸਰ ਪੰਜਾਬੀ ਜੀ ਆਪਣੇ ਮਾਸਟਰ ਉਹੀ ਮੈਟ੍ਰਿਕ ਮਾਸਟਰ ਹੁੰਦੇ ਹਨ ਸਾਡੇ ਅਸਾਤਜ਼ਾਏ ਕਿਰਾਮ, ਔਰ ਉਹਨਾਂ ਸਾਹਮਣੇ ਖਿਲਾਰ ਕੇ ਤੇ ਪਹਾੜੇ ਯਾਦ ਕਰਾਣੇ ਸੀ। ਅਸੀਂ ਇੱਕ ਦੂਜੇ ਨਾਲ ਮੁਕਾਬਲੇ 'ਚ ਪਹਾੜੇ ਪੜਨੇ, 1 ਦੂਣੀ 2 ਦੂਣੀ 4 ਉਧਰੋਂ ਮੁੜਿਆ ਕਹਿਣਾ। ਤੇ ਸਰ ਦੂਸਰਾ ਜਿਹੜਾ ਫਾਇਦਾ ਅੱਜ ਤੱਕ ਨਹੀਂ ਭੁੱਲੇ। ਦੂਸਰਾ ਫਾਇਦਾ ਸਰ ਜਿਹੜਾ ਆਪਣੀ ਮਾਦਰੀ ਜ਼ੁਬਾਨ ਨੂੰ ਜਗ੍ਹਾ ਦੇਣ ਦਾ ਹੋਣਾ ਕਿ ਜਿਹੜਾ ਬਹਿਸੀਅਤ ਤੇ ਕੌਮ ਤੁਹਾਡੇ ਅੰਦਰ ਇਤਮਾਦ ਹੈ ਨਾ, ਸਭ ਤੋਂ ਵੱਡੀ ਸਾਡੇ ਵਿੱਚ ਇਤਮਾਦ ਦੀ ਕਮੀ ਹੈ। ਸਾਡੇ ਬੱਚੇ ਵਿੱਚ ਇਤਮਾਦ ਦੀ ਕਮੀ ਹੈ। ਉਹ ਖੜੇ ਹੋ ਕੇ ਕਿਸੇ ਦੇ ਨਾਲ ਬਰਾਬਰੀ ਦੇ ਉੱਤੇ ਗੱਲ ਨਹੀਂ ਕਰ ਸਕਦਾ, ਆਪਣੇ ਖਿਆਲਾਂ ਦਾ ਇਜ਼ਹਾਰ ਨਹੀਂ ਕਰ ਸਕਦਾ। ਵਾਹ ਵਾਹ। ਤੇ ਜਦੋਂ ਤੁਸੀਂ ਉਹਨੂੰ ਸਟੇਟਸ ਕੋ ਚੋਂ ਕੱਢ ਕੇ ਬਰਾਬਰੀ ਦੇ ਉੱਤੇ ਜਗ੍ਹਾ ਦਿਓਗੇ ਤੇ ਉਹ ਆਪਣੀ ਗੱਲ ਕਰੇਗਾ। ਸਰ ਉਹ ਪੰਜਾਬੀ 'ਚ ਬੋਲੇ DC ਅੱਗੇ ਜਾ ਕੇ, ਤੇ ਕਿੱਡਾ ਸੋਹਣਾ ਬੋਲੇ। ਤੇ ਹੁਣ ਇੱਕ ਮਸਕੀਨ ਭਾਵੇਂ 100 ਮਰਬੇ ਦਾ ਮਾਲਕ ਹੈ ਤੇ ਉਹ ਨਹੀਂ ਐਡਾ ਪੜਿਆ, ਪੁਰਾਣਾ ਬਜ਼ੁਰਗ ਸਾਡਾ, ਤੇ ਉਹ DC ਅੱਗੇ ਜਾ ਕੇ ਜੋ ਗੁਲਾਬੀ ਉਰਦੂ ਬੋਲਣ ਲੱਗ ਪਵੇ ਟੁੱਟੀ ਭੱਜੀ, ਉਹ ਲੋਕ ਹੱਸਣਗੇ ਵੀ, ਉਹ ਆਪ ਵੀ ਵਿਚਾਰਾ ਕਨਫਿਊਜ਼ ਹੋ ਕੇ ਬੋਲੇਗਾ, ਡਿਗਰੇਡ ਹੋਏਗਾ ਉਹ। ਹਾਂਜੀ, ਉਹ ਆਪਣੀ ਗੱਲ ਹੀ ਨਹੀਂ ਕਰ ਸਕਦਾ। ਔਰ ਅਗਰ ਉਹਦੇ ਮੂੰਹੋਂ ਕੋਈ ਸ਼ੁਗਰ ਵਾਲਾ ਲਫ਼ਜ਼ ਨਿਕਲ ਗਿਆ ਤੇ ਉਹ ਜਿਹੜੇ ਬੈਠੇ ਹੋਣਗੇ ਉਹਦਾ ਮਾਹੌਲ ਉਡਾਉਣ। ਇਹ ਸਾਰੇ ਸਾਡੇ ਨਾਲ ਦੇਖੋ ਨਾ ਠੱਠਾ ਕਰਨ ਵਾਸਤੇ ਸਾਰਾ ਕੁਝ ਕੀਤਾ ਜਾ ਰਿਹਾ ਹੈ। ਇਹ ਸਰ ਇੱਕ ਹੋਰ ਗੱਲ, ਇਹ ਉਹ ਜਦੋਂ ਆਏ ਸਨ ਨਾ ਅੰਗਰੇਜ਼, ਉਹ ਜਿਹੜਾ ਵੀ ਆਉਂਦਾ ਨਾ ਬਾਹਰੋਂ ਤੁਹਾਨੂੰ ਆ ਕੇ ਤੇ ਤੁਹਾਡੇ ਉੱਤੇ ਹਕੂਮਤ ਕਰਨਾ ਚਾਹੁੰਦਾ ਹੈ, ਔਰ ਇਹ ਖੁਆਇਸ਼ ਹੁੰਦੀ ਹੈ ਕਿ ਮੇਰੇ ਤੱਕ ਜਿਹੜੀ ਲੁਕਾਈ ਦੀਆਂ ਮਸਾਇਲ ਨੇ ਨਾ ਉਹ ਨਾ ਪਹੁੰਚਣ। ਔਰ ਉਹ ਨਾ ਉਹਨਾਂ ਨੂੰ ਬੰਦ ਕਰਨ ਵਾਸਤੇ ਸਭ ਤੋਂ ਪਹਿਲਾਂ ਹੁੰਦਾ ਕਿ ਤੁਸੀਂ ਉਹਨਾਂ ਦੀ ਜਿਹੜੀ ਜ਼ੁਬਾਨ ਹੈ ਨਾ, ਉਹ ਨਾ ਸਿਰਫ ਉਹਨਾਂ ਨੂੰ ਮਹਿਰੂਮ ਕਰੋ ਬਲਕਿ ਉਹ ਲੋਕ ਉੱਤੇ ਲੈ ਕੇ ਆਓ ਜਿਹੜੇ ਉਹਨਾਂ ਦੀ ਤਕਲੀਫਾਂ ਨਹੀਂ ਸਮਝ ਸਕਦੇ। ਤੁਸੀਂ ਕਹਿੰਦੇ ਹੋ ਕਿ ਤੁਹਾਡਾ DC ਜਾਂ ਤੁਹਾਡਾ ਬਿਊਰੋਕਰੇਟ ਜਿਹੜਾ ਤੁਹਾਡੇ, ਦੇਖੋ ਸਰ ਇੱਕ ਮੁੰਡਾ CSS ਕਰਕੇ ਬਿਊਰੋਕਰੇਟ ਬਣਦਾ, ਉਹ ਤੁਹਾਡੇ ਮੁਲਕ ਦੀ ਸੋ ਕਾਲਡ ਜਾਂ ਜਿਸ ਤਰ੍ਹਾਂ ਦੀ ਉਹ ਕਰੀਮ ਹੁੰਦਾ ਹੈਗਾ, ਠੀਕ ਹੈ। ਉਹ ਕਰੀਮ ਜਿਹੜੀ ਹੈ ਨਾ ਉਹ ਨਾ ਜ਼ਰੂਰ ਹੈ ਉਸ ਅਹੁਦੇ ਦਾ ਕਿ ਜੀ ਆ ਪਬਲਿਕ ਸਰਵੈਂਟ, ਉਹ ਪਬਲਿਕ ਸਰਵੈਂਟ ਨਹੀਂ ਹੁੰਦਾ, ਉਹ ਹਾਕਮ ਹੁੰਦਾ। ਉਹ ਉਸ ਹਾਕਮ ਦਾ ਨੁਮਾਇੰਦਾ ਹੈਗਾ ਜਿਹੜਾ ਉਹ ਇੱਥੇ ਸਾਡੇ ਉੱਤੇ ਸਿਰਾਂ ਦੇ ਉੱਤੇ ਨੌਬਾਦੀਆਤ ਦੇ ਨਾਂ ਉੱਤੇ ਛੱਡ ਗਏ ਨੇ। ਨਹੀਂ ਛੱਡ ਕਿੱਥੇ ਗਏ ਨੇ, ਹਾਲੀ ਵੀ ਸਾਡੇ ਉਹੀ ਹਾਕਮ ਨੇ। ਪਿਛਲੇ ਦਿਨਾਂ ਦੇ ਵਿੱਚ ਜਨਾਬ ਸਾਡੇ ਗੁਜਰਾਂਵਾਲਾ ਚੈਂਬਰ ਦੇ ਸਦਰ ਇਖਲਾਕ ਅਹਿਮਦ ਭੱਟ ਸਾਹਿਬ ਨੇ ਕਿਹਾ ਸੀ, ਉਹਨਾਂ ਨੇ ਕਿਹਾ ਸੀ ਕਿ ਜਨਾਬ ਤੁਸੀਂ ਕੀ ਸਮਝਦੇ ਹੋ ਪਾਕਿਸਤਾਨ 'ਚ ਵਜ਼ੀਰ ਆਜ਼ਮ ਜਨਾਬ ਸ਼ਹਿਬਾਜ਼ ਸ਼ਰੀਫ ਦੀ ਹਕੂਮਤ ਹੈ? ਉਹਨੇ ਕਿਹਾ ਨਹੀਂ, ਇੱਥੇ ਤੇ IMF ਦੀ ਹਕੂਮਤ। ਵੇਖੋ ਜੀ ਜਦੋਂ ਪਾਲਿਸੀਜ਼ ਉਹਨਾਂ ਦੀਆਂ ਚੱਲ ਰਹੀਆਂ ਨੇ, ਬਿੱਲ ਵਧਾ ਦਿਓ, ਵਧਾ ਦਿੰਦੇ, ਉਹ ਸਾਰੇ ਵੇਖਦੇ ਹੀ ਨਹੀਂ ਕਿ
ਮੇਰਾ ਗਰੀਬ ਵੋਟਰ, ਮੇਰੇ ਮੁਲਕ ਦਾ ਇੱਕ ਗਰੀਬ ਪਾਕਿਸਤਾਨੀ ਜਿਹਨੇ ਮੈਨੂੰ ਵੋਟ ਕੀਤਾ ਹੈ, ਜਿਹਨੇ ਮੈਨੂੰ ਵਜ਼ੀਰ ਆਜ਼ਮ ਬਣਾਇਆ ਹੈ, ਉਹ ਮਰ ਜਾਏਗਾ, ਇਹ ਨਹੀਂ ਵੇਖਦਾ ਸਾਡਾ ਵਜ਼ੀਰ ਆਜ਼ਮ। ਉਹ ਆਖਦਾ ਮੇਰੇ ਵਿਦੇਸ਼ੀ ਆਕਾ ਨੇ ਕੀ ਹੁਕਮ ਕੀਤਾ। ਇਹ ਤਾਂ ਗੱਲ ਹੈ ਸਰ, ਅੱਜ ਤੱਕ ਉਹਨਾਂ ਦੀਆਂ ਮੰਨਣ ਦੇ। ਔਰ ਇਹ ਜਿਹੜੇ ਸਰ ਸਾਡੇ ਬਿਊਰੋਕਰੇਟਸ ਬਣਦੇ ਨੇ, ਜੀ ਜੀ, ਇਹਨਾਂ ਦੀ ਜਿਹੜੀ ਸਿਵਲ ਸਰਵਿਸਿਜ਼ ਦੀ ਅਕੈਡਮੀ ਹੈ ਨਾ ਸਰ, ਜੀ ਜੀ, ਉਹ ਮੇਰੇ ਇੱਕ ਦੋਸਤ ਉੱਥੇ ਲੱਗੇ ਰਹੇ ਨੇ, ਜੀ ਜੀ, ਚੇਅਰਮੈਨ ਉਸ ਅਕੈਡਮੀ ਦੇ, ਮੈਂ ਉੱਥੇ ਜਾ ਕੇ ਦੇਖਦਾ ਰਿਹਾ। ਜੀ ਜੀ ਸਰ ਇਹਨਾਂ ਨੂੰ ਇਹ ਤਰਬੀਅਤ ਦਿੱਤੀ ਜਾਂਦੀ ਹੈ ਬਿਲਕੁਲ, ਕਿ ਆਮ ਆਦਮੀ ਨੂੰ ਕਿੰਨੀ ਦੂਰ ਪਰਾਂ ਖਿਲਾਰਨਾ ਆਪਣੇ ਤੋਂ, ਜੀ ਦੇਖੋ ਨਾ ਸਰ, ਬਿਲਕੁਲ, ਔਰ ਉਹਦੇ ਨਾਲ ਕੈਸਾ ਸਲੂਕ ਕਰਨਾ। ਇਹ ਸਾਡੇ ਖੁਦਾ ਦੀ ਕਸਮ ਹੈ, ਕਿੱਡੀ ਸਾਡੀ ਬਦਕਿਸਮਤੀ ਹੈ ਬਿਲਕੁਲ, ਕਿ ਸਾਡੇ ਟੈਕਸਾਂ ਦੇ ਜੀ ਜੀ ਪੈਸੇ ਜਿਹੜੇ ਨੇ ਖਜ਼ਾਨੇ 'ਚ ਜਾਂਦੇ ਨੇ, ਉਹਨਾਂ ਤੋਂ ਤਨਖਾਹਾਂ ਪਾਉਣ ਵਾਲੇ ਲੋਕ ਸਰ ਸਾਨੂੰ ਸਰ 10 ਫੁੱਟ ਪਰਾਂ ਖਿਲਾਰ ਕੇ ਸਾਡੀ ਗੱਲ ਸੁਣਦੇ ਨੇ, ਔਰ ਕੋਈ ਸੁਣਦਾ ਨਹੀਂ, ਕੋਈ ਨਹੀਂ ਸੁਣਦਾ। ਏਡਾ ਸਰ ਜ਼ੁਲਮ ਹੈ ਨਾ। ਔਰ ਇਹਦੀ ਸਭ ਤੋਂ ਬੇਸਿਕ ਵਜ੍ਹਾ ਇਹ ਹੈ ਕਿ ਪੰਜਾਬੀ ਜਿਹੜੀ ਹੈ ਨਾ ਉਹ ਲਾਗੂ ਨਹੀਂ। ਅਗਰ ਪੰਜਾਬੀ ਜ਼ੁਬਾਨ ਲਾਗੂ ਹੋਵੇ, ਫਰਿਆਦੀ ਫਰਿਆਦ ਕਰੇ, ਸੁਣਨ ਵਾਲਾ ਉਹਦੀ ਗੱਲ ਪੰਜਾਬੀ 'ਚ ਸੁਣੇ, ਪੰਜਾਬੀ 'ਚ ਉਹਨੂੰ ਜਵਾਬ ਦੇ, ਪੰਜਾਬੀ 'ਚ ਤਸੱਲੀ ਦੇ, ਪੰਜਾਬੀ 'ਚ ਉਹਨੂੰ ਇਹ ਵੀ ਦੱਸੇ ਕਿ ਤੇਰੀ ਜਿਹੜੀ ਦਰਖਾਸਤ ਹੈ ਉਹਦੇ ਤੇ ਮੈਂ ਕੀ ਕਰ ਦਿੱਤਾ ਹੈ, ਬਿਲਕੁਲ ਬਿਲਕੁਲ, ਇਹ ਵੀ ਉਹਨੂੰ ਪੰਜਾਬੀ 'ਚ ਦੱਸੇ, ਬਾਬਾ ਜੀ ਤੁਹਾਡੀ ਐਪਲੀਕੇਸ਼ਨ ਮੈਨੂੰ ਮਿਲੀ ਹੈ, ਮੈਂ ਉੱਤੇ ਇਹ ਹੁਕਮ ਸਾਦਰ ਕੀਤਾ, ਇਹ ਬਾਬਾ ਜੀ ਚੌਥੇ ਦਿਨ ਤੁਸੀਂ ਫੇਰ ਤਸ਼ਰੀਫ ਲਿਆਉਣੀ ਹੈ, ਤੁਹਾਡੇ ਆਉਂਦਿਆਂ ਨੂੰ ਤੁਹਾਡਾ ਕੰਮ ਹੋਇਆ ਹੋਏਗਾ। ਤੇ ਜਦੋਂ ਸਰ ਬਾਬੇ ਦੀ ਦਰਖਾਸਤ ਫੜ ਕੇ ਤੇ ਪੀਐਨ ਨੂੰ ਆਖਣਾ ਇਹਨੂੰ ਬਾਹਰ ਕੱਢ ਦੇ, ਉਹ ਆਪਣੇ ਅਫਸਰ ਨੂੰ ਇੰਗਲਿਸ਼ 'ਚ ਕਹਿ ਦੇਣਾ ਕੁਛ ਵੀ। ਐਜ਼ ਪਰ ਲਾ ਇੱਕ ਯੂਰਪ ਨੇ ਤਰੱਕੀ ਕਿਸ ਤਰ੍ਹਾਂ ਕਰ ਲਈ ਹੈ ਤੇ ਅਸੀਂ ਜਿਹੜੀਆਂ ਸੁਸਾਇਟੀਜ਼ ਜਿਹੜੀਆਂ ਅਸੀਂ ਤਰੱਕੀ ਨਹੀਂ ਕਰ ਸਕੀਆਂ, ਇਹ 'ਚ ਫਰਕ ਕੀ ਹੈ? ਉਹਦੇ ਵਿੱਚ ਜਿਹੜੀ ਸਭ ਤੋਂ ਪਹਿਲੀ ਉਹ ਕਰੈਕਟਰਿਸਟਿਕ ਜਿਹੜੀ ਇਹ ਖਸੂਸੀਅਤ ਜਿਹੜੀ ਉਹ ਗਿਣਵਾਉਂਦਾ ਨਾ, ਉਹ ਇਹ ਗਿਣਵਾਉਂਦਾ ਹੈਗਾ ਕਿ ਉਹਨਾਂ ਨੇ ਹਰ ਚੀਜ਼ ਨੂੰ ਜਿਹੜਾ ਨਾ ਇੰਸਟੀਟਿਊਸ਼ਨਲਾਈਜ਼ ਕੀਤਾ। ਵਾਹ, ਯਾਨੀ ਹਰ ਚੀਜ਼ ਦਾ ਮਹਿਕਮਾ ਬਣਾਇਆ। ਵਾਹ, ਇੱਥੇ ਜਿੰਨਾ ਤੱਕ ਤੁਸੀਂ ਜ਼ੁਬਾਨ ਦਾ ਹਯਾ ਤੋਂ ਮਤਲਬ ਮੈਂ ਇਸ ਵਾਸਤੇ ਕਹਿੰਦਾ ਕਿ ਪਹਿਲਾਂ ਕਦੀ ਜ਼ੁਬਾਨ ਜਿਹੜੀ ਸੀ ਨਾ ਇੱਥੇ ਸੀ, ਜਿਹਨੂੰ ਤੁਸੀਂ ਉਰਦੂ ਦੇ ਵਿੱਚ ਨਿਸ਼ਾਤੁ ਸਾਨੀਆ ਤੇ ਅੰਗਰੇਜ਼ੀ ਦੇ ਵਿੱਚ ਜਿਹੜੀ ਨਾ ਰੇਨੇਸਾਂ ਕਹਿੰਦੇ ਹੋ, ਰਿਵਾਈਵਲ ਆਫ ਨੌਲੇਜ। ਤੇ ਰਿਵਾਈਵਲ ਆਫ ਨੌਲੇਜ ਉਹਨੂੰ ਉਸ ਚੀਜ਼ ਨੂੰ ਕਹਿੰਦੇ ਨੇ ਕਿ ਪਹਿਲੋਂ ਸੀ, ਵਿੱਚ ਤੁਹਾਂ ਛੱਡ ਛੜਿਆ, ਡਾਰਕ ਏਜਸ ਆ ਗਈਆਂ ਤੇ ਫਿਰ ਤੁਸੀਂ ਉਹਨੂੰ ਕਬੂਲ ਕਰ ਲਿਆ, ਜਿਸ ਤਰ੍ਹਾਂ ਯੂਰਪ ਨੇ ਕੀਤਾ ਕਿ ਅਸੀਂ ਆਏ, ਅਸਾਂ ਆ ਕੇ ਅਰਸਤੂ, ਅਫਲਾਤੂਨ, ਸੁਕਰਾਤ, ਬੁਕਰਾਤ ਤੇ ਸਾਰਾ ਦਾ ਸਾਰਾ ਜਿਹੜਾ ਰੋਮਨ ਤਹਿਜ਼ੀਬ ਸੀ ਨਾ, ਅਸਾਂ ਉਹਨਾਂ ਨੂੰ ਟਰਾਂਸਲੇਟ ਕੀਤਾ ਅਰਬੀ 'ਚ। ਤੇ ਜਦੋਂ ਉਹਨਾਂ ਨੂੰ ਅਰੂਜ ਆਇਆ ਤੇ ਉਹਨਾਂ ਨੇ ਸਾਡੀ ਫਿਰ ਅਰਬੀ 'ਚ ਦੁਬਾਰਾ ਤੋਂ ਉਹਨੂੰ ਅੰਗਰੇਜ਼ੀ ਟਰਾਂਸਲੇਟ ਕਰ ਲਿਆ, ਅਸਾਂ ਉਹਨਾਂ ਕੋਲੋਂ ਲਿਆ, ਉਹਨਾਂ ਫਿਰ ਸਾਡੇ ਕੋਲ ਸਿੱਖ ਲਿਆ। ਤੇ ਮਕਸਦ ਇਹ ਹੈ ਕਿ ਜਿੰਨਾ ਤੱਕ ਤੁਸੀਂ ਇਹਨੂੰ ਇੰਸਟੀਟਿਊਸ਼ਨਲਾਈਜ਼ ਨਹੀਂ ਕਰੋਗੇ, ਜਿੰਨਾ ਤੱਕ ਤੁਸੀਂ ਇਹਨੂੰ ਪਰਸਨਲਾਈਜ਼ ਰਹਿਣ ਦਿਓਗੇ, ਉਹਨਾਂ ਤੱਕ ਅਸੀਂ ਜਿਹੜਾ ਨਾ ਆਪਣੀ ਜਿਹੜੀ ਮਾਦਰੀ ਜ਼ੁਬਾਨ ਹੈ ਨਾ, ਇਹਨੂੰ ਅਸੀਂ ਨਹੀਂ ਕਰ ਸਕਦੇ। ਜਿਹੜੇ ਰਿਆਸਤੀ ਕੰਮ ਨੇ ਨਾ, ਉਹਨਾਂ ਨੂੰ ਰਿਆਸਤ ਹੀ ਸਰਪ੍ਰਸਤੀ ਕਰੇ ਤੇ ਫਲਦੇ ਫੁੱਲਦੇ ਨੇ। ਇੱਕ ਆਮ ਆਦਮੀ ਦੀ ਇੰਨੀ ਤਾਕਤ ਨਹੀਂ ਹੈ। ਮਤਲਬ ਇੱਕ ਅਦਾਰਾ ਹੈ ਨਾ, ਉਹ ਗਵਰਨਮੈਂਟ ਨੇ ਬਣਾਇਆ, ਉਹਦੇ ਕੋਲ ਬਜਟ ਨੇ, ਉਹਦੇ ਕੋਲ ਸਾਰੇ ਸੋਰਸਿਸ ਨੇ, ਸਕੂਲਾਂ ਜਾ ਸਕਦੇ ਨੇ, ਮਹੱਲੇ ਜਾ ਸਕਦੇ ਨੇ, ਗੱਡੀਆਂ ਜਿਸ ਤਰ੍ਹਾਂ ਪਾਕਿਸਤਾਨ ਨੈਸ਼ਨਲ ਸੈਂਟਰ ਦੀਆਂ ਇੱਕ ਜ਼ਮਾਨੇ 'ਚ ਗੱਡੀਆਂ ਹੁੰਦੀਆਂ ਸਨ, ਤਾਂ ਉਹ ਜਾ ਕੇ ਤੇ ਉਹ ਸਾਰੇ ਪ੍ਰੋਗਰਾਮ ਮਹੱਲੇ 'ਚ ਕਰਦੇ ਸੀ। ਇਸ ਤਰ੍ਹਾਂ ਇਹ ਜਿਹੜਾ ਇਦਾਰੇ ਨੇ, ਇਹ ਜਾ ਕੇ ਜਦੋਂ ਗਲੀ ਫਿਰਨ ਦੇ ਤੇ ਇਹਨਾਂ ਦਾ ਕੰਮ ਹੈ। ਇੱਕ ਜਿਹੜਾ ਆਮ ਜਿਹੜਾ ਇੱਕ ਫਰਦ ਹੈਗਾ, ਇੱਕ ਜਿਹੜਾ ਆਦਮੀ ਹੈਗਾ, ਉਹ ਰਿਆਸਤੀ ਸਤਹ ਤੇ ਜਾ ਕੇ ਕੰਮ ਨਹੀਂ ਕਰ ਸਕਦਾ। ਇਸ ਤਰ੍ਹਾਂ ਹੀ ਸਰ। ਤੇ ਇਸ ਵਾਸਤੇ ਸਾਨੂੰ ਇੱਕ ਮਜ਼ਬੂਤ 2-4 ਇਦਾਰਿਆਂ ਦੀ ਜ਼ਰੂਰਤ ਹੈ, ਜਿਨ੍ਹਾਂ ਦੇ ਥਰੂ ਜਿਹੜੀ ਪੰਜਾਬੀ ਜ਼ੁਬਾਨ ਉਹ ਅਦਬ ਹੈ ਨਾ, ਉਹ ਕਰੇ। ਪੰਜਾਬੀ ਜ਼ੁਬਾਨ ਦੇ ਮਤਲਬ ਮੁਸ਼ਾਇਰੇ ਨੇ ਉਹ ਕਰਵਾਏ ਜਾਣ, ਠੀਕ ਹੈ। ਫਿਰ ਜਿਹੜਾ ਨਸਰ ਲਿਖੀ ਜਾ ਰਹੀ ਹੈ, ਨਾਵਲ ਬੜਾ ਅੱਛਾ ਲਿਖਿਆ ਜਾ ਰਿਹਾ ਪੰਜਾਬੀ ਦੇ ਵਿੱਚ। ਨੈਣ ਸੁਖਰਾ ਦਾ ਇੱਕ ਬੜਾ ਸ਼ਾਨਦਾਰ ਨਾਵਲ ਹੈ ਲਾਹੌਰ ਪੰਜਾਬ ਦੀ ਵੇਲ, ਠੀਕ ਹੈ। ਇਸੇ ਤਰ੍ਹਾਂ ਔਰ ਨਜ਼ੀਰ ਕੋਟ ਦਾ ਨਾਵਲ ਹੈ ਵਾਘਾ, ਠੀਕ ਹੈ। ਬਹੁਤ ਸਾਰੇ ਬਸ ਮਿਸਾਲ ਦੇ ਤੌਰ ਤੇ ਮੈਂ ਆਖਿਆ, ਇਸ ਤਰ੍ਹਾਂ ਸ਼ਾਇਰੀ ਹੈ। ਸਰ ਗੁਜ਼ਾਰਿਸ਼ ਤੇ ਇਹ ਵੇ ਨਾ, ਤੁਸੀਂ ਬੜੀ ਵੱਡੀ ਗੱਲ ਕਰ ਛੱਡੀ ਸਰ। ਕਿਸੇ ਜ਼ੁਬਾਨ ਦੀ ਤਰੱਕੀ ਵਾਸਤੇ ਸਿਰਫ ਸ਼ਾਇਰੀ ਤੇ ਸਿਰਫ ਨਾਵਲ ਤੇ ਫਿਕਸ਼ਨ ਰਾਈਟਿੰਗ ਤੇ ਨਹੀਂ ਨਾ ਜ਼ਰੂਰੀ ਹੁੰਦੀ। ਬਿਲਕੁਲ ਨਹੀਂ, ਬਿਲਕੁਲ ਜ਼ਰੂਰੀ ਤੇ ਇਹ ਵੇ ਕਿ ਪੰਜਾਬੀ ਜ਼ੁਬਾਨ ਨੂੰ ਸਰਕਾਰੀ ਸਰਪ੍ਰਸਤੀ ਮਿਲੇ। ਉਹ ਜਿਵੇਂ ਤੁਸੀਂ ਫਰਮਾਇਆ ਕਿ ਇਹਨੂੰ ਇੱਕ ਇਦਾਰਾ ਬਣਾਇਆ ਜਾਏ। ਇਦਾਰਾ ਜਾਤੀ ਜਿੰਨੀ ਦੇਰ ਤੱਕ ਕੰਮ ਸ਼ੁਰੂ ਨਹੀਂ ਕੀਤੇ ਜਾਣਗੇ। ਔਰ ਪੰਜਾਬੀ ਜ਼ੁਬਾਨ ਵਿੱਚ ਸਰ ਸਾਰੀ ਮੈਡੀਕਲ ਸਾਇੰਸ, ਬਿਲਕੁਲ ਸਾਰੀ ਆਈਟੀ ਦੀ ਐਜੂਕੇਸ਼ਨ ਹੋ ਸਕਦੀ, ਜਿਹੜੀਆਂ ਇਹਨਾਂ ਨੂੰ ਟਰਾਂਸਲੇਟ ਕਰਕੇ ਇਹਨਾਂ 'ਚ ਪੜ੍ਹਾਇਆ ਜਾਏ, ਹੋ ਸਕਦੀ, ਫਿਰ ਇੱਕ ਮੁਕੰਮਲ ਔਰ ਭਰਪੂਰ ਔਰ ਕੰਪਰੀਹੈਂਸਿਵ ਲੈਂਗੁਏਜ ਦਾ ਦਰਜਾ ਪਾ ਸਕੇਗੀ। ਅਦਰਵਾਈਜ਼ ਸਰ ਲੋਕ ਗੀਤੀਆਂ ਸ਼ਾਇਰੀਆਂ ਤੇ ਹੈ ਹੀ ਨੇ, ਇਹ ਸਾਡੇ ਤੇ ਬਲਕਿ ਇਤਰਾਜ਼ ਕਰਦੇ ਨੇ। ਕਈ ਦੋਸਤ ਸਾਡੇ ਵਿਊਅਰਸ ਕਹਿੰਦੇ ਨੇ
ਇਹ ਜੀ ਪੰਜਾਬੀ ਦੇ ਵਿੱਚ ਤੁਸੀਂ ਪੋਇਟਰੀ ਸੁਣਾਉਂਦੇ ਹੋ, ਅਖਾਣ ਵੀ ਦੱਸ ਰਹੇ ਹੋ, ਬਿਲਕੁਲ ਬੜੀ ਭਰਵੀਂ ਜ਼ੁਬਾਨ ਹੈ, ਤੇ ਕਿਆ ਇੱਕ ਤਰੱਕੀ ਕਰਨ ਵਾਸਤੇ ਕਿਸੇ ਕੌਮ ਦੇ ਵਾਸਤੇ ਸਿਰਫ ਇਹ ਚੀਜ਼ਾਂ ਹੀ ਜ਼ਰੂਰ ਸਰ ਇਹਦੇ 'ਚ ਮੈਂ ਛੋਟਾ ਜਿਹਾ ਇਜ਼ਾਫਾ ਕਰਾਂਗਾ। ਇਹ ਸਰ ਤੁਹਾਡਾ ਬੜਾ ਜ਼ਬਰਦਸਤ ਸਵਾਲ ਹੈ ਜੀ ਕਿ ਇਹ ਸ਼ਾਇਰੀ ਵੀ ਹੈ, ਇਹਦੇ ਵਿੱਚ ਸਾਰਾ ਕੁਝ ਹੈ, ਲਿਟਰੇਚਰ ਹੈ, ਹਰ ਚੀਜ਼ ਹੈ, ਤੇ ਇਹਨੂੰ ਕਿਆ ਸਾਇੰਸੀ ਮਕਾਸਦ ਵਾਸਤੇ ਜਾਂ ਕਾਰੋਬਾਰੀ ਮਕਾਸਦ ਵਾਸਤੇ ਇਸਤੇਮਾਲ ਕੀਤਾ ਜਾ ਸਕਦਾ? 100%। ਕਿਸ ਤਰ੍ਹਾਂ? ਦੇਖੋ ਹੁਣ ਮੈਂ ਤੁਹਾਡੇ ਸਾਹਮਣੇ 'ਤੇ ਗੱਲ ਕਰਨਾ, ਜਿਹੜੀ ਵਿੱਚ ਮੈਨੂੰ ਲਫ਼ਜ਼ ਦੀ ਜ਼ਰੂਰਤ ਹੈ, ਹੁਣ ਮੈਂ ਕਹਿੰਦਾ ਜੀ ਕੈਮਰਾ ਦੁਰਸਤ ਕਰ ਲਓ, ਹਾਂ, ਤੇ ਕੈਮਰਾ ਜਿਹੜਾ ਨਾ ਉਹ ਪੰਜਾਬੀ ਨੇ ਅਡਾਪਟ ਕੀਤਾ ਦੂਸਰੀ ਜ਼ੁਬਾਨ 'ਚੋਂ, ਤੇ ਜ਼ੁਬਾਨਾਂ ਦੀ ਜਿਹੜਾ ਇਰਤਕਾ ਹੈ ਨਾ, ਜ਼ੁਬਾਨਾਂ ਫਲਦੀਆਂ ਫੁੱਲਦੀਆਂ ਕਿਸ ਤਰ੍ਹਾਂ ਨੇ, ਉਹ ਜਦੋਂ ਦੂਸਰੀਆਂ ਜ਼ੁਬਾਨਾਂ ਦੇ ਨਾਲ ਉਹ ਇੰਟਰੈਕਟ ਕਰਦੀਆਂ ਨੇ ਨਾ, ਤੇ ਉਹਦੇ ਵਿੱਚੋਂ ਜਿਹੜੇ ਲਫ਼ਜ਼ ਆਪਣੇ ਇਸਤੇਮਾਲ ਦੇ ਹੁੰਦੇ ਨੇ ਨਾ, ਆਟੋਮੈਟਿਕਲੀ ਆਉਂਦੇ ਜਾਂਦੇ ਨੇ। ਆਈ ਜਾਨ ਸਾਰਾ ਜਦੋਂ ਮੋਬਾਈਲ ਤੁਹਾਡੇ ਹੱਥ 'ਚ ਗਲੋਬਲ ਵਿਲੇਜ ਦਾ ਤੁਸੀਂ ਤਸੱਵਰ ਦੇ ਦਿੱਤਾ, ਪੂਰੀ ਦੁਨੀਆ ਤੁਹਾਡੇ ਹੱਥ 'ਚ, ਤੇ ਫਿਰ ਅਸੀਂ ਇਹ ਨਹੀਂ ਕਹਿੰਦੇ ਕਿ ਸਾਨੂੰ ਕੋਈ ਬੜੀ ਵੱਡੀ ਪ੍ਰੇਜ਼ ਦੱਸੀ ਗਈ ਹੈ। ਅਸੀਂ ਕਦੋਂ ਕਹਿੰਦੇ ਆ ਕਿ ਇੰਗਲਿਸ਼ ਦਾ ਕੋਈ ਲਫ਼ਜ਼ ਜਿਹੜਾ ਸਾਡੀ ਜ਼ੁਬਾਨ 'ਚ ਆ ਗਿਆ ਉਹ ਕੋਈ ਕਰੋਨਾ ਹੈ ਜਾਂ ਕੋਈ, ਉਹ ਐਸੀ ਗੱਲ ਨਹੀਂ। ਸਰ ਲੈਪਟਾਪ ਪਿਆ ਦਾ, ਠੀਕ ਹੈ ਨਾ, ਤੇ ਲੈਪਟਾਪ ਹੀ ਇਹਨੂੰ ਕੋਈ ਜ਼ਰੂਰੀ ਤਾਂ ਨਹੀਂ ਇਹਨੂੰ ਤੁਸੀਂ ਪੰਜਾਬੀ ਦੇ ਵਿੱਚ ਇਹਨੂੰ ਟ੍ਰਾਂਸਲੇਟ ਕਰਨਾ ਸ਼ੁਰੂ ਕਰ ਦਿਓ। ਜ਼ੁਬਾਨਾਂ ਇਹੋ ਜਿਹੀਆਂ ਸਗੋਂ ਗੱਲਾਂ ਕਰਨ ਵਾਲੇ ਜਿਹੜੇ ਦੋਸਤ ਨੇ ਨਾ, ਹੁਣ ਮੈਂ ਸਰ ਅਕਸਰ ਆਪਣੇ ਪ੍ਰੋਗਰਾਮ ਦੇ ਵਿੱਚ ਨਾ ਤੁਲਬਾ ਉਹ ਤਾਲਿਬਾਤ ਵਾਸਤੇ ਉਰਦੂ ਦੇ ਲਫ਼ਜ਼ ਵੀ ਬੋਲਣਾ ਕਿ ਬੱਚੇ ਸਾਡੇ ਤੇ ਜੀ ਬਿਲਕੁਲ ਸਰ, ਬਾਬਾ ਜੀ ਜੋ ਪੰਜਾਬੀ ਬੋਲਦੇ ਨੇ ਬਿਲਕੁਲ ਉਹ ਪੰਜਾਬੀ ਦੇ ਬਾਦਸ਼ਾਹ ਨੇ, ਉਹਨਾਂ ਦੇ ਲਫ਼ਜ਼ ਦੀ ਹੁਣ ਮੈਨੂੰ ਮੇਰੇ ਦਿਮਾਗ 'ਚ ਆਉਂਦਾ ਨਾ ਕਿ ਇਹ ਮੈਨੂੰ ਸਮਝ ਨਹੀਂ ਆਈ ਤੇ ਮੇਰੀ ਧੀ ਨੂੰ ਕਿੱਥੋਂ ਆਉਣੀ, ਮੈਂ ਉਹਦੀ ਥੋੜੀ ਜਿਹੀ ਉਰਦੂ ਕਰ ਦਿੰਦਾ। ਬਿਲਕੁਲ ਉਹ ਸਰ ਵਿਊਅਰ ਤੇ ਇਹ ਵੀ ਇਤਰਾਜ਼ ਕਈ ਦੋਸਤ ਕਰਦੇ ਨੇ ਕਿ ਤੁਸੀਂ ਵਿੱਚ ਉਰਦੂ ਦੇ ਬੜੇ ਲਫ਼ਜ਼ ਬੋਲਦੇ ਹੋ। ਯਾਰ ਗੁਜ਼ਾਰਿਸ਼ ਹੈ ਵੇ, ਕਿੰਨੀ ਦੇਰ ਪਹਿਲੇ ਸਰ ਮੌਲਵੀ ਗੁਲਾਮ ਰਸੂਲ ਆਲਮਪੁਰ ਕੋਟਲੇ ਵਾਲਿਆਂ ਨੇ ਯੂਸਫ ਜ਼ਲੈਹਾ ਲਿਖੀ ਸੀ ਜੀ, ਬਿਲਕੁਲ, ਤੇ ਸਟਾਰਟ ਹੀ ਇੱਥੋਂ ਕੀਤਾ ਸੀ, ਇਸ਼ਕ ਭਿੰਨਾ ਇਖਲਾਸ ਨਹਿਲਾਇਆ ਤੇ ਰੰਗਿਆ ਰੰਗ ਸ਼ਹੂਦੀ, ਇਹ ਸਾਰੇ ਹੀ ਉਹਨੂੰ ਉਰਦੂ ਅਰਬੀ ਦੇ ਲਫ਼ਜ਼। ਸਰ ਏਡੀ ਪਾਬੰਦੀ ਕੋਈ ਨਹੀਂ ਹੋਣੀ ਚਾਹੀਦੀ। ਅਸੀਂ ਤੇ ਤੁਹਾਡੀ ਗੱਲ 100% ਉਹਦੇ ਸਹਿਮਤ ਹਾਂ ਉਹਦੇ ਨਾਲ ਕਿ ਪੰਜਾਬੀ ਦੇ ਵਿੱਚ ਅਲਫਾਜ਼ ਬੇਸ਼ੱਕ ਆਉਣ ਦੂਜੀਆਂ ਜ਼ੁਬਾਨਾਂ ਤੇ ਕੋਈ ਗੱਲ, ਲੇਕਿਨ ਪੰਜਾਬੀ ਕਿਸੇ ਵੀ ਸ਼ਕਲ 'ਚ ਲਾਗੂ ਤੇ ਹੋਵੇ ਨਾ ਸਰ, ਔਰ ਉਹ ਸਿਵਾਏ ਹਕੂਮਤੀ ਸਰਪ੍ਰਸਤੀ ਦੇ ਉਹ ਨਹੀਂ ਇਦਾਰਾ ਜਾਤੀ ਕੋਈ ਬੰਦਾ ਇੱਕ ਕੋਈ ਤਨਜ਼ੀਮ, ਕਿਉਂਕਿ ਜਿਹੜੇ ਕੰਮ ਸਰਕਾਰ ਮਿਸਾਲ ਦੇ ਤੌਰ ਤੇ ਇਹ ਹੁਣ ਇੱਕ ਅਸੀਂ ਦੇਖ ਰਹੇ ਹਾਂ ਕਿ ਦੁਨੀਆ ਦੇ ਵਿੱਚ ਇੱਕ ਕਾਨਸੈਪਟ ਫੈਲ ਰਿਹਾ ਜੀ ਕਿ ਇਦਾਰਿਆਂ ਨੂੰ ਜਿਹੜਾ ਨਾ ਪ੍ਰਾਈਵੇਟਾਈਜ਼ ਕਰ ਦਿਓ ਜੀ, ਠੀਕ ਹੈ, ਲੇਕਿਨ ਜਿਹੜੀਆਂ ਗਵਰਨਮੈਂਟਾਂ ਅੱਜ ਵੀ ਜਿਹੜੀਆਂ ਸੋਸ਼ਲ ਵੈਲਫੇਅਰ ਸਟੇਟ ਨੇ, ਜਿਹੜੀਆਂ ਆਪਣੇ ਲੋਕਾਂ ਨੂੰ ਬੱਚਿਆਂ ਨੂੰ ਪੜ੍ਹਾਉਣਾ ਚਾਹੁੰਦੀਆਂ ਨੇ, ਉਹ ਸਾਰਿਆਂ ਦੇ ਸਾਰੇ ਉਹਨਾਂ ਨੇ ਪ੍ਰਾਈਵੇਟ ਤਾਲੀਮ ਸਿਰਫ ਉਹਨਾਂ ਲੋਕਾਂ ਵਾਸਤੇ ਵੀ ਜਿਨ੍ਹਾਂ ਕੋਲ ਭਰਵਾਂ ਪੈਸਾ ਹੈ। ਹਾਂ, ਵਰਨਾ ਅੱਜ ਵੀ ਅਮਰੀਕਾ ਹੋਏ ਜਾਂ ਯੂਰਪ ਹੋਏ ਜਾਂ ਇੰਗਲੈਂਡ ਹੋਏ, ਉੱਥੇ ਅੱਜ ਵੀ ਸਰਕਾਰੀ ਇਦਾਰੇ, ਯੂਨੀਵਰਸਿਟੀਆਂ, ਸਕਾਲਰਸ਼ਿਪਸ ਜਾਂ ਆਪਣੀਆਂ ਫੀਸਾਂ ਤੋਂ ਹੀ ਜ਼ਿਆਦਾਤਰ ਉਹਨਾਂ ਦੇ ਬੱਚੇ ਪੜ੍ਹਦੇ ਨੇ। ਸਰ ਵਾਰਾ ਹੀ ਤਾਂ ਖਾਂਦਾ, ਪ੍ਰਾਈਵੇਟ ਜਿਹੜੇ ਇਦਾਰੇ ਨੇ ਤਾਲੀਮੀ, ਉਹ ਤੇ ਤਾਲੀਮ ਫਰੋਸ਼ ਇਦਾਰੇ ਨੇ ਨਾ ਸਰ, ਉਹ ਨਹੀਂ ਕਰ ਸਕਦੇ, ਉਹ ਤਾਲੀਮ ਵੇਚਦੇ ਨੇ, ਉਹ ਤੇ ਇੱਕ ਕਾਰੋਬਾਰੀ ਕਮਰਸ਼ੀਅਲ ਇੰਸਟੀਟਿਊਸ਼ਨਸ ਨੇ। ਇਸ ਵਾਸਤੇ ਜਿੰਨਾ ਤੱਕ ਇਸ ਜ਼ੁਬਾਨ ਨੂੰ, ਔਰ ਅਗਰ ਅਸੀਂ ਐਜ਼ ਏ ਕੌਮ ਜਿਹੜਾ ਨਾ ਅਸੀਂ ਤਰੱਕੀ ਕਰਨਾ ਚਾਹੁੰਦੇ ਹਾਂ ਨਾ, ਤੇ ਮੈਂ ਕਹਿੰਦਾ ਵਾ ਕਿ ਇਹ ਅਸੀਂ ਪਾਕਿਸਤਾਨ ਦਾ ਜਿਹੜਾ ਨਾ ਤਕਰੀਬਨ 52-53% ਆ, ਤੇ ਜਿਸ ਤਰ੍ਹਾਂ ਕਹਿੰਦੇ ਨੇ ਨਾ ਕਿ ਤੁਸੀਂ ਇੱਕ ਬੰਦਾ ਪੜ੍ਹਾਉਂਦੇ ਹੋ ਨਾ ਤੇ ਇੱਕ ਬੰਦਾ ਪੜ੍ਹਾਉਂਦੇ ਹੋ, ਲੇਕਿਨ ਇੱਕ ਔਰਤ ਪੜ੍ਹਾਉਂਦੇ ਹੋ ਤੇ ਪੂਰਾ ਖਾਨਦਾਨ ਪੜ੍ਹਾਉਂਦੇ ਹੋ। ਵਾਹ ਵਾਹ। ਤੇ ਤੁਸੀਂ ਅਗਰ ਪਾਕਿਸਤਾਨ ਨੂੰ ਤਰੱਕੀ ਦੇਣੀ ਹੈ ਨਾ, ਤੇ ਜਿਹੜੇ ਪਾਕਿਸਤਾਨ ਦੀ ਜਿਹੜੀ ਹੈ ਆਬਾਦੀ ਹੈ ਨਾ, ਜਿਹੜੀ ਇਸ ਜ਼ੁਬਾਨ ਨੂੰ ਇਸਤੇਮਾਲ ਕਰਦੀ ਹੈ, ਉਹਨੂੰ ਥੋੜ੍ਹਾ ਫਰੋਗ ਦਿਓ, ਤੇ ਤੁਸੀਂ ਦੇਖੋ ਕਿ ਪਿਆਰ ਤੇ ਮੁਹੱਬਤ ਤੇ ਕਿਸ ਤਰ੍ਹਾਂ, ਕਿਉਂਕਿ ਜਦੋਂ ਤੁਹਾਡੇ ਆਪਣੇ ਅੰਦਰ ਭਰਿਆ ਹੋਇਆ ਨਾ, ਤੇ ਤੁਸੀਂ ਫਿਰ ਅੱਗੇ ਵੀ ਉਹੀ ਵੰਡਦੇ ਹੋ। ਸਰ ਸਾਡੀ ਤੁਸੀਂ ਮੁਨਾਫਕਤ ਦੇਖੋ ਨਾ ਕਿ ਸਾਡੇ ਬੱਚੇ ਜੀ ਉਹ ਜਿਸ ਵੇਲੇ ਸਰ CSS ਦਾ ਜਾਂ ਕੰਪੀਟੀਸ਼ਨ ਦੇ ਐਗਜ਼ਾਮ ਦਿੰਦੇ ਨੇ ਤੇ ਉਹ ਪੰਜਾਬੀ ਰੱਖਦੇ ਨੇ, ਨੰਬਰ ਬੜੇ ਆਉਂਦੇ ਹਾਂਜੀ, ਬਿਲਕੁਲ। ਜਦੋਂ ਵੇਖੋ ਨਾ ਕਿੱਡੀ ਖੁਦਗਰਜ਼ੀ ਤੇ ਅਸੀਂ ਕਿੱਡੇ ਮਤਲਬ ਬਰਾਰ ਲੋਕ ਆ ਕਿ ਆਪਣਾ ਕੰਮ ਕੱਢਣ ਲਈ ਅਸੀਂ ਪੰਜਾਬੀ ਰੱਖ ਲੈਂਦੇ ਆ, ਇਲੈਕਟਿਵ ਸਬਜੈਕਟ ਜਿਹੜਾ ਉਹ ਅਸੀਂ ਰੱਖਿਆ, ਲੇਕਿਨ ਉਹ ਬਾਅਦ ਵਿੱਚ ਜਦੋਂ ਅਫਸਰ ਬਣ ਜਾਣਗੇ ਸਰ ਪੰਜਾਬੀ ਬੋਲਦੇ ਨੇ। ਸਾਡੇ ਵਰਗਾ ਕੋਈ ਜਾਏ ਤੇ ਉਹਦੇ ਸਾਹਮਣੇ ਫਖਰ ਨਾਲ ਕਹਿਣਗੇ कि मैंने पंजाबी रखी थी इख्तियारी जब मैंने एग्जाम दिया था, बिल्कुल। तो वो भी फिर उर्दू च कहणगे बंदे दे पुत्रा सानू तू पंजाबी च दस कि तू पंजाबी दे सदके अज इत्थे अफसर बन के बैठा। लो जी प्यारिओ, अज दी गलबात जिहड़ी है वो माशाअल्लाह बड़ी मत भरी, बड़ी गौ गोचरी गलबात सी। दो माशाअल्लाह बड़े बड़े वड्डे दानशवर जिहड़े ने उन्हां दीयां गल्लां बातां असां तुहानूं सुणवाईਆਂ। पंजाबी नहीं मुक सकदी, मर जाणगे अंत फकीर वेखी
ਤੇਰਾ ਨਾਮ ਨਿਸ਼ਾਨ ਮਿਟਾਉਣ ਵਾਲੇ। ਅਸੀਂ ਨਹੀਂ ਪੰਜਾਬੀ ਬੋਲਾਂਗੇ ਤੇ ਸਿੱਖ ਬੋਲੀ ਜਾਣਗੇ। ਇਹ ਗੁਰੂਆਂ ਦੀ ਜ਼ੁਬਾਨ ਹੈ, ਇਹ ਸੂਫੀਆ ਦੀ ਜ਼ੁਬਾਨ ਹੈ, ਇਹ ਔਲੀਆ ਦੀ ਜ਼ੁਬਾਨ ਹੈ, ਇਹ ਫੁਕਾਰਾ ਦੀ ਜ਼ੁਬਾਨ ਹੈ। ਪਿਆਰਿਓ, ਅੱਲਾਹ ਪਾਕ ਦਿਆਂ ਵਲੀਆਂ ਨੂੰ ਕਦੀ ਜ਼ਵਾਲ ਨਹੀਂ ਆ ਸਕਦਾ ਤੇ ਉਹਨਾਂ ਦੀ ਬੋਲੀ ਵੀ ਕਦੀ ਧਰਤੀ ਤੋਂ ਨਹੀਂ ਮੁੱਕ ਸਕਦੀ। ਇਹਦੇ ਨਾਲ ਹੀ ਸਾਨੂੰ ਦਿਓ ਇਜਾਜ਼ਤ, ਲੈ ਆਓ ਯਾਰ ਹਵਾਲੇ ਰੱਬ ਦੇ ਤੇ ਮੇਲੇ 4 ਦਿਨਾਂ ਦੇ। ਉਸ ਦਿਨ ਈਦ ਮੁਬਾਰਕ ਹੋਸੀ, ਜਿਸ ਦਿਨ ਫੇਰ ਮਿਲਾਂਗੇ। ਰੱਬ ਰਾਖਾ ਤੇ ਅੱਲਾ ਬੇਲੀ। ਓ ਚੱਲ ਮੇਲੇ ਨੂੰ ਚਲੀਏ। ਰੌਣਕ ਹੋ ਜਾਊ ਛੱਟ ਵੇ, ਚੱਲ ਮੇਲੇ ਨੂੰ ਚਲੀਏ। ਓ ਰੌਣਕ ਹੋ ਜਾਊ ਛੱਟ ਵੇ, ਚੱਲ ਮੇਲੇ ਨੂੰ ਚਲੀਏ। ਮੱਲਾ ਕੱਢ ਕੁੜਦੇ ਦੇ ਵੱਟ ਵੇ, ਚੱਲ ਮੇਲੇ ਨੂੰ ਚਲੀਏ। ਹਾਏ ਚੱਲ